ਘੋੜੀ ਚੰਗੀ ਹੋਵੇ ਨਾ ਹਾਂ ਇੱਥੋਂ ਭਜਾ ਲਵਾਂ ਮੈਂ ਹਾਂ ਤੇ ਸ਼ਾਮਾਂ ਨੂੰ ਉੱਥੇ ਆਪਣਾ ਸਵੇਰ ਦਾ ਚੱਲੇ ਸਲੀਮਪੁਰ ਜਾ ਸਕਣਾ ਸਲੇਮਪੁਰ ਪੁੱਛੋਂ ਬਗੈਰ। ਪੁੱਛੋ ਬਗੈਰ ਕਿ ਮੈਂ ਕਿਸੇ ਨੂੰ ਨਾਂ ਨਹੀਂ ਲੈਣਾ ਕਿ ਮੈਨੂੰ ਕਿੱਧਰ ਨਹੀਂ ਜਾਣਾ। ਅੱਛਾ ਜੀ, ਪੂਰਾ ਨਕਸ਼ਾ ਜ਼ੇਨ ਚ ਬਾਬੇ ਦੇ ਹੈ। ਉਹ ਸਲਾਹ ਨਹੀਂ ਬਜਾਣਾ। ਹਾਂ ਫੜ ਲੈਣਗੇ ਮੈਨੂੰ ਫੜ ਕੇ ਦੇਣਗੇ। ਹਾਂਜੀ ਇੱਥੋਂ ਸਿੱਧਾ ਜਾਵਾਂ ਨਾ ਮੈਂ ਹਾਂ ਹਾਂ ਗੁਰਦਾਸਪੁਰ ਨੂੰ, ਪਠਾਨਕੋਟ ਨੂੰ। ਬਿਲਕੁਲ, ਪਠਾਨਕੋਟ ਉਹਦੇ ਚ ਪਹਿਲੇ ਅੰਮ੍ਰਿਤਸਰ ਫਿਰ ਗੁਰਦਾਸਪੁਰ ਫਿਰ ਪਠਾਨਕੋਟ। ਉਹ ਅੰਮ੍ਰਿਤਸਰ ਨਹੀਂ ਤੇ ਰਹਿ ਜਾਣਾ। ਅੱਛਾ ਉਹ ਨਾ ਸ਼ਕਰਗੜ੍ਹ ਜਿਹੜੀ ਤਹਿਸੀਲ ਆ ਹਾਂਜੀ। ਇਹ ਗੁਰਦਾਸਪੁਰ ਦੀ ਸਾਡੇ ਪਾਕਿਸਤਾਨ ਵਿੱਚ ਨਹੀਂ ਹਾਂ ਬਿਲਕੁਲ ਆਉਂਦੀ ਕਿ ਨਹੀਂ। ਹਾਂਜੀ ਤੂੰ ਫਿਰਦਾ ਤੇ ਰਹਿੰਦਾ ਹਾਂਜੀ, ਹਾਂਜੀ। ਇਹ ਗੁਰਦਾਸਪੁਰ ਚ ਆ ਗਈ, ਇਹ ਨਾ ਇਹਦੇ ਚ ਆ ਗਈ ਪਾਕਿਸਤਾਨ ਚ। ਹਾਂਜੀ। ਇਹ ਤਹਿਸੀਲ ਗੁਰਦਾਸਪੁਰ ਦੀ ਆ। ਹਾਂਜੀ ਬਿਲਕੁਲ। ਪਠਾਨਕੋਟ ਵੀ ਗੁਰਦਾਸਪੁਰ ਚ, ਹਾਂ ਹਾਂ ਬਟਾਲਾ ਜਿਹੜਾ ਉਹ ਵੀ ਗੁਰਦਾਸਪੁਰ ਚ ਹਾਂ ਹੈ। ਤੇ ਸ਼ਹਿਰ ਹੀਲਾ ਜਿਹੜਾ ਉਹ ਇਦਾਂ ਹੀ ਹੈਗਾ ਦਿਖਦਾ ਜਦੋਂ ਸਾਡੇ ਖਲੋਰੀ ਹੈ ਨਾ ਉੱਥੇ ਪਿੰਡ ਵੀ। ਹਾਂ ਤੇ ਉਹ ਉੱਚੀ ਬਹੁਤ, ਇਧਰਲਾ ਪਾਸਾ ਜਿਹੜਾ ਬਹੁਤ ਉੱਚਾ ਲਗਾਉਂਗਾ, ਹਾਂ ਕੋਈ 50 ਫੁੱਟ ਉੱਚਾ ਹੈ। ਉੱਥੋਂ ਤੁਰ ਕੇ ਇਹ ਤੋੜ ਹੀ ਮੈਂ ਤੇ ਇੱਥੋਂ ਤੇ ਵੇਖਿਆ ਹੈ ਜਿਹੜਾ ਪੁਲ ਬਣਿਆ ਨਾ ਇਹਦੇ ਉੱਤੇ ਬਿਆਸੇ ਦਰਿਆ ਦੇ। ਆਹੋ ਇਹ ਤੈਨੂੰ ਦੱਸੇ ਤੈਨੂੰ ਵੀ ਆਹ ਗੁਰਦਾਸਪੁਰ, ਆਹ ਗੁਰਦਾਸਪੁਰ ਆ ਗਿਆ, ਆਹ ਜਲੰਧਰ ਆ ਗਿਆ, ਆਹ ਅੰਮ੍ਰਿਤਸਰ ਆ ਗਿਆ, ਆਹ ਵੀ ਧਿਆਨ ਮਾਰੇ ਇਹਦੇ ਵੀ। ਇੱਥੇ ਪੁਲ ਪੂਰਾ ਬਾਬਾ ਨਕਸ਼ਾ ਕੱਟਣ ਡਿਆ। ਇੱਥੇ ਪੁਲ ਬਣਿਆ, ਹਾਂ ਇਹਦੇ ਉੱਤੋਂ ਦੀ 2 ਸੜਕਾਂ ਲੰਘਦੀਆਂ। ਅੱਛਾ ਇੱਕ ਪੱਕੀ ਸੜਕ ਉਹ ਇਸ ਪਾਸੇ ਆ ਚੜ੍ਹਦੇ, ਜਿਹੜਾ ਗੱਡੀ ਦੀ ਲਾਈਨ ਆ ਉਹ ਇਸ ਪਾਸੇ ਇਧਰਲੇ ਪਾਸੇ। ਹਜੇ ਵੀ ਇਹ ਲੋਕ ਕਹਿ ਰਹੇ ਹੋ ਕਿ ਸਾਡੇ ਹੁਸ਼ਿਆਰਪੁਰ ਨੂੰ, ਸਾਡੇ ਤਹਿਸੀਲ ਨੂੰ, ਮਤਲਬ ਤੁਸੀਂ ਉੱਥੇ ਰਹਿੰਦੇ ਨੇ, ਤੁਸੀਂ ਹਜੇ ਵੀ ਸਾਡੇ ਕਹਿ ਰਹੇ ਹੋ। ਹਜੇ ਕਿ ਤੁਸੀਂ ਪਾਕਿਸਤਾਨ ਜਾਗੋ, ਤੁਹਾਡਾ ਪਾਕਿਸਤਾਨ ਆਪਣੀ ਜਿਸ ਬੰਦਾ ਕਹਿੰਦਾ ਜੰਮਦਾ ਨਹੀਂ ਜਿੱਥੇ, ਹਾਂਜੀ ਉਹ ਜਗ੍ਹਾ ਉਹਨੂੰ ਭੁੱਲਦੀ ਨਹੀਂ ਹੈ। ਉਹ ਯਾਦ ਭੁੱਲਦੀ ਨਹੀਂ ਆਉਂਦੀ ਆ। ਉਹ ਯਾਦ ਕਈ ਵਾਰੀ ਯਾਦ ਨੂੰ ਖਿਆਲ ਆ ਜਾਂਦਾ, ਅੱਛਾ ਉੱਥੇ ਚਲੀ ਜਾਂਦਾ ਹਾਂ ਸੁੱਤਾ ਪਿਆ, ਅੱਛਾ ਅੱਛਾ। ਉੱਥੇ ਜਾ ਆਪਣੀ ਦਾ। ਅੱਜ S47 ਦੇ ਚਸ਼ਮਦੀਦ ਗਵਾਹ ਦਾ ਇੰਟਰਵਿਊ ਰਿਕਾਰਡ ਕਰਾਂਗੇ। ਇਹ ਬਜ਼ੁਰਗਾਂ ਦੇ ਜ਼ਿਹਨ ਵਿੱਚ ਇੰਜ ਜਿਵੇਂ ਇੱਕ ਕੰਪਿਊਟਰ ਹੀ ਫਿੱਟ ਕੀਤਾ ਹੋਇਆ ਹੈ। ਬਾਬਾ ਜੀ ਨੂੰ ਪੂਰੇ ਪੰਜਾਬ ਨੂੰ ਉਜੜਦੇ ਆਪਣੀ ਅੱਖਾਂ ਨਾਲ ਵੇਖਿਆ। ਬਾਬਾ ਜੀ ਦੀ ਕਹਾਣੀ ਬੜੀ ਲੰਬੀ ਸੀ, 1.5 ਘੰਟਾ ਤਕਰੀਬਨ ਇੰਟਰਵਿਊ ਅਸਾਂ ਕੀਤਾ ਹੈ। ਬਾਬਾ ਜੀ ਕੋਲੋਂ ਅਸੀਂ ਖੁਦ ਜਾਨ ਛੁਡਾ ਰਹੇ ਸੀ ਕਿ ਵੀਡੀਓ ਮੁਕੰਮਲ ਹੋ ਜਾਏ, ਲੇਕਿਨ ਬਾਬਾ ਜੀ ਜਿਹੜੇ ਉਹਨਾਂ ਦੀ ਗੱਲਾਂ ਨਹੀਂ ਸੀ ਮੁੱਕ ਰਹੀਆਂ। ਤੇ ਵੀਡੀਓ ਦਾ ਅੱਧਾ ਹਿੱਸਾ ਅੱਜ ਅਪਲੋਡ ਹੋਏਗਾ, ਅੱਧਾ ਅਸੀਂ ਕੱਲ ਕਰਾਂਗੇ। ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਨਾ। ਮਜ਼ਾ ਆਏ ਵੀਡੀਓ ਦਾ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਆਓ ਬਾਬੇ ਨਾਲ ਗੱਲਬਾਤ ਸ਼ੁਰੂ ਕਰੀਏ। ਬਜ਼ੁਰਗੋ ਕੀ ਨਾਮ ਆਪਣਾ? ਨਜ਼ੀਰ ਅਹਿਮਦ। ਬਾਬਾ ਜੀ ਆਪਣੇ ਵਾਲ ਸਾਹਿਬ ਦਾ ਕੀ ਨਾਮ? ਮੁਹੰਮਦ ਅਲੀ ਜੀ। ਦਾਦੇ ਦਾ ਨਾਮ ਫਤਿਹ ਮੁਹੰਮਦ। ਅੱਛਾ ਜੀ। 3 ਭਰਾ ਸੀ ਉਹ। ਅੱਛਾ ਜੀ। ਦਾਦੇ ਹਾਂ ਫਤਿਹ ਮੁਹੰਮਦ, ਹਾਂਜੀ, ਨੂਰ ਮੁਹੰਮਦ, ਹਾਂ ਅਗਰ ਨੱਥੂ ਖਾਂ। ਅੱਛਾ ਜੀ। ਨੱਥੂ ਖਾਂ ਤੇ ਇੱਥੇ ਆ ਕੇ ਮਰਿਆ, ਹਾਂ ਜਿਹੜਾ ਵਾਲੇ ਕੋ ਪਿੰਡ ਆ ਕਿੱਲਿਆਂ ਵਾਲਾ। ਅੱਛਾ ਨੱਥੂ ਖਾਂ ਇੱਥੇ ਆ ਕੇ ਮਰਿਆ। ਅੱਛਾ। ਉਹ ਦੋਵੇਂ ਜਿਹੜੇ ਨਹੀਂ ਉਹ ਪਹਿਲੇ ਮਰ ਗਏ। ਅੱਛਾ ਬਾਬਾ ਜੀ ਆਪਣੀ ਜ਼ਾਤ ਕਿਹੜੀ? ਰਾਜਪੂਤ ਭੱਟੀਆਂ ਸੀ। ਰਾਜਪੂਤ ਪੱਟੀ। ਦੂਜੇ ਹੈਗੇ ਆ ਨਾਰੂ, ਖੋਖਰ, ਚੌਹਾਨ। ਆਹ ਸਾਰੇ ਚੌਹਾਨ ਹੀ ਆ ਮੁਲਕ। ਸਾਡੇ 5-7 ਪਿੰਡ ਸੀ ਸਿਰਫ। ਅੱਛਾ ਬਾਬਾ ਜੀ ਇਹ ਗੋਤ ਹੈ ਪੱਟੀ ਤੁਹਾਡੀ? ਗੋਤ ਭੱਟੀ। ਅੱਛਾ ਰਾਜਾ ਸੀ ਇਹ। ਅੱਛਾ ਅੱਛਾ ਬਜ਼ੁਰਗੋ ਤੁਸੀਂ ਥੋੜਾ ਸਾਨੂੰ ਦੱਸਿਆ ਕਿ ਤੁਸੀਂ ਮਹਾਜਰ ਜੇ ਜਾਂ ਮਹਾਜਰ ਉੱਥੋਂ ਉੱਠ ਕੇ ਆਏ ਹਿੰਦੁਸਤਾਨੋਂ। ਹਿੰਦੁਸਤਾਨ ਉੱਠ ਕੇ ਆਏ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਹੁੰਦਾ ਸੀ? ਤੁਹਾਨੂੰ ਦੱਸਿਆ ਜ਼ਿਲ੍ਹਾ ਹੁਸ਼ਿਆਰਪੁਰ, ਹਾਂਜੀ, ਤਹਿਸੀਲ ਦਸੂਹਾ, ਹਾਂਜੀ, ਪਿੰਡ ਸਲੇਮਪੁਰ। ਸਲੀਮਪੁਰਾ ਕਿ ਸਲੀਮਪੁਰ? ਰਾਜਪੂਤਾਂ ਦਾ ਪਿੰਡ ਸੀ। ਅੱਛਾ। ਬਾਕੀ ਉਹ ਮਾਲਕ ਤਗੜੇ ਸਾਰੇ। ਹਾਂਜੀ। ਬਾਕੀ ਹੈਗੇ ਰਾਈ ਬਹੁਤ ਸੀ। ਅੱਛਾ। ਬੈਠੇ ਮਜਾਰੇ ਮਜੂਰੇ। ਹਾਂਜੀ। ਤਰਖਾਣਾ ਦੇ 5-4 ਘਰ ਸੀ, ਲੋਹਾਰ ਤਰਖਾਨ। ਹਰ ਕੁਛ ਉਹਨਾਂ ਬਣਦਾ ਸੀ ਉੱਥੇ। ਅੱਛਾ। ਆ ਦਾਤਰ ਨਹੀਂ ਹੁੰਦੇ ਬੰਦਾ ਮਾਰਨ ਵਾਲੇ, ਇਹ ਜਿਹੜੇ ਲੰਮੇ, ਜਿਨ੍ਹਾਂ ਨੇ ਲੱਕੜੀਆਂ ਵੀ ਕਦੇ ਕੱਟਦੇ ਹੁੰਦੇ? ਲੱਕੜੀਆਂ ਵੀ ਕਰਦੇ ਆ, ਬਲੋਚ ਬਦਾਚਾਂ ਦੇ ਕੋਲ ਹੁੰਦੇ। ਅੱਛਾ। ਤਲਵਾਰਾਂ, ਹਾਂਜੀ, ਬਰਸ਼ੀਆਂ ਉੱਥੇ ਉਹਲੇ ਬਣਦੀਆਂ ਸੀ। ਅੱਛਾ। ਜਦੋਂ ਮੈਂ ਵੇਖੀਆਂ, ਮੈਂ ਵੀ ਫਿਰਦਾ ਚਲਾ ਗਿਆ। ਤੇ ਮੇਰੀ ਜਿਹੜਾ ਦਰਾਡੀ ਸਾਡੀ ਸੀ, ਮੈਂ ਵੀ ਚਲਾ ਗਿਆ। ਅੱਛਾ। ਉਧਰ ਨੂੰ ਤੇ ਮੈਂ ਕਿਹਾ ਮੈਨੂੰ ਬਰਸ਼ੀ ਬਣਾ ਦਿਓ। ਉਹ ਬਣਾਉਂਦੇ ਸੀ ਅੱਗੇ। ਅੱਛਾ ਅੱਛਾ। ਉਹ ਕਹਿੰਦੇ ਤੈਨੂੰ ਬਰਸ਼ੀ ਨਹੀਂ ਬਣਾ ਕੇ ਦੇਣੀ। ਉਹਨਾਂ ਜਿਹਨੂੰ ਮੇਰਾ ਚਾਚਾ ਸੀ ਉਹ ਆ ਗਿਆ। ਅੱਛਾ। ਇਧਰੋਂ ਨਾ ਉਹ ਵੀ ਆ ਗਿਆ ਫਿਰਦਾ ਇੰਨੀ ਛੋਟੀ ਜੀ ਫੜੀ। ਅੱਛਾ। ਕੀ ਆ ਕੇ ਮੈਂ ਰੋਣ ਲੱਗ ਪਿਆ। ਮੈਂ ਕਿਹਾ ਮੈਨੂੰ ਬਰਸ਼ੀ ਨਹੀਂ ਬਣਾ ਕੇ ਦਿੰਦੇ। ਉਹਨੇ ਕਿਹਾ ਇਹਨੂੰ ਬਰਸ਼ੀ ਬਣਾ ਕੇ ਦਿਓ। ਉਹਨਾਂ ਕਿਹਾ ਬਣਾਉਂਦੇ ਆ। ਉਹਨਾਂ ਦਾਤਰੀ ਲਈ,
ਉਹ ਤੇ ਬਣਵਾਈਆਂ ਲੋਹੇ ਦੀਆਂ। ਹਾਂਜੀ ਹਾਂਜੀ ਉਹਨਾਂ ਦਾਤੀ ਦੇ ਕੇ ਉਹਨੂੰ ਕੁੱਟ ਕੱਟ ਕੇ ਸੁੱਧੀ ਕਰਤਾ, ਉਹਨੇ ਡੰਡਾ ਲੈ ਕੇ ਲਾਗੇ ਤਰਖਾਣਾ ਦੀ ਦੁਕਾਨ ਵੀ ਸੀ ਯਾਰ, ਕੱਕਣ ਨੂੰ ਘਰ ਦੇ ਉਹਨੇ ਡੰਡਾ ਬਣਾਤਾ ਹਾਂਜੀ ਐਡਾ ਕਿ ਟਾਹਲੀ ਦਾ, ਹੂੰ ਉਹਦੇ ਅੱਗੇ ਵਿੱਚ ਠੋਕਤੀ, ਲੈ ਬਰਛੀ ਬਣ ਗਈ ਸਹੀ ਫਿਰ ਹੂੰ ਹੈ। ਅੱਛਾ ਪੁੱਛ ਹੋਰ ਫਿਰ ਦੱਸ ਵੀ। ਅੱਛਾ ਬਜ਼ੁਰਗੋ, ਆਪਣੇ ਪਿੰਡ ਜਿਹੜਾ ਉੱਥੋਂ ਦਾ ਤੁਹਾਡਾ ਸਲੀਮਪੁਰ, ਆਹ ਉਹਦੇ ਆਲੇ ਦੁਆਲੇ ਪਿੰਡ ਹੋਰ ਕਿਹੜੇ ਸਨ? ਉਹਦੇ ਆਲੇ ਦੁਆਲੇ ਜਦੋਂ ਤੁਰ ਪੈਂਦਾ ਦਸੂਆ ਹੈਗਾ ਸਾਡੇ ਪਿੰਡੋਂ 3 ਮੀਲ ਜਾਂ 2.5 ਮੀਲ। ਅੱਛਾ ਹੋਰ ਮੈਂ ਕਰੂ ਤਾਂ ਨਹੀਂ ਮਾਰੇ, ਹਾਂ, ਹਾਂ। ਮੈਂ ਵੇਖਿਆ ਹੋਣੀ ਇੱਕ ਵਾਰੀ। ਅੱਛਾ ਮਕੇਰੀਆਂ ਪਰਾਂ ਸੀ, ਆਹ ਦਸੂਆ ਦਾ ਸਟੇਸ਼ਨ ਨਾ, ਅੱਛਾ ਅਗਲੇ ਸਟੇਸ਼ਨ ਤੇ ਮਕੇਰੀਆਂ ਉਹਨੂੰ ਆਉਂਦੇ ਸੀ। ਹਾਂਜੀ ਆਹ ਕੋਟਾਂ ਵਾਲੀ ਜਾਂ ਕਲਿਆਲੇ ਬੈਠੇ ਆ ਨਾ, ਹੂੰ ਇਹ ਉੱਥੋਂ ਦੇ ਮਲਕ ਵਾ, ਅੱਛਾ ਉਹਦੇ ਦੇ ਲਾਗਲੇ ਪਿੰਡਾਂ ਦੇ ਅੱਛਾ ਅੱਛਾ ਹੈ। ਹੂੰ ਤੇ ਇਧਰੋਂ ਫਿਰ ਆ ਜਾਂਦੀ ਆ ਸੜਕ, ਸੋਲ ਲੱਗਿਆ ਸੀ ਹੂੰ ਦਸੂਓ, ਹੂੰ 2 ਮੀਲਾਂ ਦੇ ਪਿੰਡ, ਉਹਦਾ ਨਾਮ ਮਿਆਣੀ। ਅੱਛਾ ਉੱਥੇ ਸਕੂਲ ਵੀ ਸੀਗਾ, ਹੂੰ ਮਦਰਸਾ ਜਿੱਥੇ ਪੜ੍ਹਦੇ ਸੀ। ਹੂੰ ਇਹ ਨਹੀਂ ਮੈਨੂੰ ਪਤਾ ਵੀ ਉਹ 5ਵੀਂ ਦਾ ਸੀ ਜਾਂ 10ਵੀਂ ਦਾ ਸੀ। ਹੂੰ ਹਸਪਤਾਲ ਵੀ ਉੱਥੇ ਸੀ, ਹਸਪਤਾਲ ਵੀ ਨਹੀਂ ਸੀ ਹੁੰਦੇ ਹੂੰ ਉਸ ਵੇਲੇ, ਉਦਾਂ ਹੀ ਅੰਦਰੇ ਪੀ ਕੇ ਮਰਜ਼ੀ ਦਾ ਫੋੜਾ ਫਿਮਣੀ ਹੁੰਦਾ ਨਾ ਜਿਹਨੂੰ, ਹਾਂਜੀ ਹਾਂਜੀ ਉੱਥੇ ਰਹਿਣਾ। ਤੇ ਉਹ ਸਾਡੇ ਲਾਗੇ ਬਣ ਗਿਆ 2 ਮੀਲਾਂ ਦੇ, ਅੱਛਾ ਉਹ ਪਿੰਡ ਮਿਆਣੀ। ਹੂੰ ਉਹ ਬਣਿਆ ਕੋਈ ਗਜਨਬੀ ਹੋਇਆ ਪਠਾਨ, ਜਿਹਨੇ ਇੱਧਰ ਜਾ ਕੇ ਫਿਰ ਪਤਾ ਨਹੀਂ ਕੀਤਾ ਕਿਹੜਾ। ਮਹਿਮੂਦ ਗਜ਼ਨਵੀ। ਹਾਂ ਅੱਛਾ ਉਹਨੇ ਜਿੱਥੇ ਫਤਿਹ ਕਰਦਾ ਸੀ ਨਾ ਗਿਆ, ਕਈ ਹਮਲੇ ਕੀਤੇ, ਜਦੋਂ ਫਤਿਹ ਕਰਦਾ ਗਿਆ ਤੇ ਉਹ ਫਿਰ ਉਧਰੋਂ ਪਠਾਨ ਬਹੁਤ ਮੰਗਾ ਲਿਆ ਉਹਨੇ, ਅਫਗਾਨਿਸਤਾਨ ਚੋਂ, ਉੱਥੋਂ ਦਾ ਸੀ ਉਹ। ਉਹਨੇ ਫਿਰ ਨਾ ਆਪਣੇ ਮਗਰ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ। ਉਹ ਜਿਹੜਾ ਪਿੰਡ ਸੀ ਉਹ ਬਾਹਰ ਮਾਲਕ ਸੀਗਾ, ਉਹ ਵੇਲੇ ਸੀ ਇਕਰਾਰ ਖਾਂ ਉਹਦਾ ਨਾਂ। ਜਦੋਂ ਉੱਠੇ ਆ ਉਹ ਨਾ ਵੋਟ ਮੰਗਣ ਆਇਆ, ਮੈਨੂੰ ਤਾਂ ਪਤਾ ਲੱਗਾ ਨਾ। ਉਦੋਂ ਵੋਟ ਕਿਹਦੇ ਕੇ ਪੈਂਦੇ, ਜਿਹਨੂੰ 100 ਰੁਪਇਆ ਮਾਮਲਾ ਹੋਏ, ਜੈਲਦਾਰ ਦਾ, ਲੰਬੜਦਾਰ ਦਾ, ਉਹਦਾ ਵੋਟ ਪੈਂਦਾ। ਦੂਜੇ ਤੇਰਾ ਮੇਰਾ ਕਮੀ ਦਾ ਵੋਟ ਜੰਦਿਆਣੇ ਹੋਇਆ ਦਾ ਨਹੀਂ ਸੀ ਪੈਂਦਾ। ਅੱਛਾ ਉਸਲੇ ਉਹ ਆ ਗਿਆ ਸਾਡੇ ਪਿੰਡ ਗੱਡੀ ਲੈ ਕੇ। ਅੱਛਾ ਗੱਡੀ ਕਿੱਦਾਂ ਚੱਲਦੀ ਸੀ, ਪੁਰਾਣੀ ਜੀ ਮੈਨੂੰ ਤਾਂ ਲੱਗਦੀ ਸੀ ਗੱਡੀ। ਉਹ ਜਿੱਦਾਂ ਆਈਆਂ ਨਹੀਂ ਚਲਾਈਦਾ ਫਿਸਰ, ਏਦਾਂ ਡੰਡਾ ਵਿੱਚ ਫਸਾ ਕੇ ਤੇ ਉਹਨੂੰ ਐ ਜਿਹੜਾ ਮਾਰੀਦਾ ਤੇ ਉਹ ਚੱਲ ਪੈਂਦਾ, ਤੇਲ ਪਾਇਆ ਹੋਵੇ ਏਦਾਂ ਹੀ। ਉਹਨੇ ਪਹਿਲਾਂ ਬੰਦਾ ਘੱਲਿਆ, ਉਹਨੂੰ ਕਿਹੜਾ ਫੋਨ ਸ਼ੌਂਕ ਸੀ ਵੀ ਪਿੰਡ ਚੌਧਰੀਆਂ ਨੂੰ ਆਖਿਆ ਪਿੰਡ ਰਿਓ। ਜੈਲਦਾਰੀ ਵੀ ਸਾਡੇ ਪਿੰਡ ਸੀ, 2 ਲੰਬੜਦਾਰੀਆਂ ਵੀ ਸਾਡੇ ਪਿੰਡ ਸੀ, ਰਾਜਪੂਤਾਂ ਦੀਆਂ। ਅੱਛਾ ਨਾਂ ਕੀ ਸੀ ਨੰਬਰਦਾਰਾਂ ਨੇ? ਲੰਬੜਦਾਰ ਜਿਹੜਾ ਸੀ ਨਾ ਸੁਲਤਾਨ ਅਲੀ, ਹਾਂਜੀ ਉਹ ਮੇਰੇ ਮਾਮਿਆਂ ਦਾ ਵੀ ਮਾਮਾ ਤੇ ਚਾਚਿਆਂ ਦਾ ਵੀ ਮਾਮਾ ਸੀ ਉਹ, ਸੁਲਤਾਨ ਅਲੀ। ਅੱਛਾ ਲੰਬੜਦਾਰ ਉਹ ਜੀਂਦਾ ਮੈਂ ਵੇਖਿਆ, ਦਾੜੀ ਸ਼ਾਹੀ ਨੂੰ ਮਹਿੰਦੀ ਸ਼ਹਿੰਦੀ ਲਾਉਂਦਾ ਸੀ। ਇੱਕ ਉਹਦਾ ਪੋਸੀ ਉਹਨਾਂ ਨੂੰ ਨਸੀਰ ਖਾਂ। ਅੱਛਾ ਤੇ ਦੂਜਾ ਸੀ ਫਤਿਹ ਮੁਹੰਮਦ, ਉਹਦਾ ਨਾਮ ਸੀ। ਅੱਛਾ ਜਿਹੜਾ ਦੂਜਾ ਲੰਬੜਦਾਰ। ਅੱਛਾ ਤੇ ਜਿਹੜਾ ਤੀਜਾ ਸੀ ਨਾ, ਉਹ ਮੇਰੀ ਉਸ ਤੋਂ ਕਿਤੇ ਪਹਿਲਾਂ ਹੀ ਮਰ ਗਿਆ, ਜੈਲਦਾਰ। ਉਹ ਜ਼ੈਲਦਾਰ ਸੀ। ਉਹ ਬਹੁਤ ਭਾਰਾ ਕਹਿੰਦੇ ਬਹੁਤ ਸੀ, ਉਹ ਬੱਦਲ ਚੜ੍ਹਦਾ ਸੀ ਆਪਟਾਂ ਨੂੰ। ਅੱਛਾ ਫੇਰ ਉਹ ਕੋ ਤੁਰ ਹੁੰਦਾ ਸੀ ਏਦਾਂ, ਦੱਸਦੇ ਆ ਉਦੋਂ ਇੱਥੇ ਆ ਕੇ ਦੱਸਦੇ ਹੁੰਦੇ ਸੀ। ਬਾਬਾ ਜੀ ਉਦੋਂ ਉਮਰ ਕਿੰਨੀ ਸੀ ਤੁਹਾਡੀ? ਮੈਂ ਨਾ ਸਨ 40 ਦਾ ਜੰਮਿਆ। 7 ਸਾਲ ਬਾਅਦ ਫਿਰ ਹੋਏ ਹੈ? 7ਵੇਂ ਸਾਲ ਉੱਠ ਖੜੋਤੇ ਉੱਥੋਂ। ਅੱਛਾ 7 ਸਾਲਾਂ ਦਾ ਜਦੋਂ ਦੰਦ ਮੇਰਾ ਇੱਕ ਨਿਕਲਿਆ ਇੱਥੇ ਆ ਕੇ ਲਾਹੌਰ, ਜਿਹੜੇ ਇੱਥੇ ਪੜ ਗਏ ਨਾ। ਅੱਛਾ ਅੱਛਾ ਤੇ ਦੰਦ ਨਿਕਲ ਗਿਆ ਤੇ ਮੈਂ ਉਹ ਉਦਾਂ ਹੀ ਫੜ ਕੇ ਨਾ ਹਿਲਦਾ ਸੀ ਤੇ ਉਦਾਂ ਹੀ ਫੜ ਕੇ ਲੈ ਗਿਆ। ਉਹ ਭੈਣਾਂ ਮੇਰੀਆਂ ਮਾਮਿਆਂ ਦੀਆਂ ਤੇ ਜਵਾਨ ਜਹਾਨ ਸੀ। ਉਹ ਮੈਂ ਉਹਨਾਂ ਨੂੰ ਕਹਿੰਦਾ ਵੀ ਆ ਮੇਰਾ ਦੰਦ ਨਿਕਲ ਗਿਆ। ਉਹਨਾਂ ਆਖਿਆ ਤੂੰ ਕੋਈ ਨਹੀਂ, ਫਿਰ ਨਾ ਸਿੱਟੇ ਆਉਂਦਾ ਉੱਥੇ ਹੈ। ਅੱਛਾ ਤੇ ਅੱਛਾ ਬਜ਼ੁਰਗ, ਆਪਣੀ ਜ਼ਮੀਨ ਉੱਥੇ ਕਿੰਨੀ ਹੁੰਦੀ ਸੀ? ਉੱਥੇ ਜਿਹੜਾ ਸਾਡਾ ਦਾਦਾ ਸੀ ਨਾ, ਇਹ ਅੱਛਾ ਉਹਦੇ 3 ਦੱਸੇ ਜਾ ਕੇ, ਹਾਂਜੀ ਫਤਿਹ ਮੁਹੰਮਦ ਤੇ ਨੂਰ ਮੁਹੰਮਦ, ਹਾਂ 2, ਤੀਜਾ ਨੱਥੂ ਖਾਂ। ਉਹ ਇੱਥੇ ਆ ਕੇ ਮੋਇਆ। ਅੱਛਾ 4-5 ਸਾਲ। ਅੱਛਾ 6 ਮਰਬੇ ਸੀ ਇਹਨਾਂ ਨੇ, ਝੂਠ ਜਿਹੜਾ ਬੋਲਿਓ ਬੀਮਾਰ ਹੁੰਦਾ ਅੱਛਾ ਹੈ। 6 ਮਰਬੇ ਸੀ ਉਹਨਾਂ ਦੇ ਪਿਓ ਦੇ, ਉਹ 3 ਭਰਾ ਸੀ ਅੱਗੋਂ, ਉਹ 2-2 ਮਰਬੇ ਆ ਗਿਆ ਉਹਨਾਂ ਨੂੰ। ਹਾਂ ਜਿਹੜਾ ਸੀ ਨਾ ਨੂਰ ਮੁਹੰਮਦ, ਉਹਦਾ ਇੱਕੋ ਪੋਸੀ ਉਹਨਾਂ ਸੀ, ਦੀਨ ਮੁਹੰਮਦ ਨੂੰ ਤਾਇਆ ਕਹਿੰਦੇ, ਸਾਨੂੰ ਪਿਓ ਸਾਡੇ ਨਾਲ ਵੱਡਾ ਸੀ ਉਹ। ਹਾਂ ਅੱਛਾ ਤੇ ਜਿਹੜਾ ਦੂਜਾ ਸੀ ਨਾ ਨੱਥੂ ਖਾਂ,
ਉਹਦੀ ਇੱਕੋ ਧੀ ਸੀ। ਤੇ ਬਾਬਾ ਜੀ ਉੱਥੇ ਜਿਹੜੀ ਤੁਹਾਡੀ ਜ਼ਮੀਨ ਸੀ ਆਹ, ਉਹਨੂੰ ਪਾਣੀ ਨਹਿਰੀ ਲੱਗਦਾ ਸੀ, ਪਾਣੀ ਨਹਿਰ ਉਹ ਲਾਏ ਸਨ? ਉਧਰ ਬਰਾਨ ਸਾਰਾ ਇਲਾਕਾ ਉਹ ਨਹਿਰ ਹੈ ਨਹੀਂ ਸੀ। ਅੱਛਾ, ਤੇ ਪਾਣੀ ਕਿਵੇਂ ਲਾਉਂਦੇ ਸੀ? ਪਾਣੀ ਬਰਾਨ ਹੀ ਹਰਸ਼ਾ ਹੁੰਦੀ ਕਮਾਲ। ਜਦੋਂ ਵੀ ਬਾਰਿਸ਼ ਪੈ ਗਈ ਤੇ ਹੋ ਗਈ ਨਹੀਂ ਤਨਾ ਸੀ। ਜਿਹੜਾ ਕੋਹ ਮਾਲੀਆ ਪਹਾੜ ਕਿ ਨਹੀਂ ਕਸ਼ਮੀਰ ਵਿੱਚ, ਆਹੋ, ਉਹਦੇ ਦਾਮਨ ਦੇ ਥੱਲੇ ਸੀ ਅਸੀਂ। ਅੱਛਾ, ਅਸੀਂ ਦਰਿਆਓਂ ਉਹਦਾ ਬਿਆਸਾ ਦਰਿਆ ਸਾਡੇ ਤੋਂ 10 ਮੀਲ ਪਿੱਛੋਂ ਨਿਕਲਦਾ ਸੀ। ਕਾਹਨੂੰ ਆਉਣ ਦਾ ਸ਼ਾਬਰ ਨੂੰ ਕਹਿੰਦੇ ਸੀ, ਅੱਛਾ, ਉੱਥੇ ਬਣਦਾ ਸੀ ਦਰਿਆ। ਅੱਛਾ, ਅੱਛਾ, ਉਹ ਨਿਲ ਕੇ ਤੇ ਸਾਡੇ ਹੀ ਆਉਂਦਾ ਸੀ। ਇਹਨਾਂ ਦਾ ਸਾਡੀ ਭੋਏ ਫਿਰ ਵਿੱਚ ਲੱਗਦਾ ਸੀ ਭੋਏ ਦੇ। ਉਹ ਫਿਰ ਇਹਦੇ ਨੂਣਾ ਤੇ ਅੱਗੋਂ ਫਿਰ ਆ ਜਾਂਦਾ ਸੀ ਆਹ ਨਾ ਜਲੰਧਰ ਦਾ ਹੂੰ, ਤੇ ਆਹ ਗੁਰਦਾਸਪੁਰ ਦਾ ਹੂੰ, ਮੱਥਾ ਆ ਗਿਆ। ਸਹੀ, ਆਹ ਮੱਥਾ ਆ ਗਿਆ ਅੰਮ੍ਰਿਤਸਰ ਦਾ। ਆਹ ਅੰਮ੍ਰਿਤਸਰ ਲਾਹੌਰੋਂ ਪਰਾਂ ਹੀ ਹਾਂਜੀ, ਹਾਂਜੀ, ਮਸਲਾ ਤੇ ਟਾਂਗਰਾ ਸੀ ਬੋਲੇ ਪਾਸੇ ਉਹ ਟਾਂਗਰਾ ਉਹਦਾ ਨਾਂ ਸੀ। ਜਿਹੜਾ ਪੂਰਾ ਨਕਸ਼ਾ ਤੇਰੇ ਦੇਣ ਚ ਹੈ? ਹੈ ਪੂਰਾ ਨਕਸ਼ਾ ਤੇਰੇ ਦੇਣ ਚ ਆ? ਇੱਥੋਂ ਹੁਣ ਮੈਨੂੰ ਘੋੜੀ ਚੰਗੀ ਹੋਵੇ ਨਾ, ਹਾਂ, ਆ ਬੁੱਢੇ ਕਹਿੰਦੇ ਸੀ ਹਾਂ, ਇੱਥੋਂ ਭਜਾ ਲਵਾਂ ਮੈਂ ਹਾਂ, ਤੇ ਸ਼ਾਮਾਂ ਨੂੰ ਉੱਥੇ ਪਜਣਾ ਸਵੇਰ ਦਾ ਚੱਲੇ ਸਲੇਮਪੁਰ ਜਾ ਸਕਣਾ ਸਲੇਮਪੁਰ ਪੁੱਛੋਂ ਬਗੈਰ? ਪੁੱਛੋ ਬਗੈਰ ਕਿ ਮੈਂ ਕਿਸੇ ਨੂੰ ਨਾਂ ਨਹੀਂ ਲੈਣਾ ਕਿ ਮੈਨੂੰ ਕਿੱਧਰ ਨਹੀਂ ਜਾਣਾ। ਅੱਛਾ ਜੀ, ਪੂਰਾ ਨਕਸ਼ਾ ਦੇਣ ਚ ਬਾਬੇ ਦੇ ਹੈ? ਉਹ ਸਲਾਹ ਨਹੀਂ ਵਜਾਣਾ। ਹਾਂ, ਫੜ ਲੈਣਗੇ। ਮੈਨੂੰ ਫੜ ਕੇ ਦੇਣਗੇ। ਹਾਂਜੀ, ਇੱਥੋਂ ਸੁੱਧਾ ਜਾਵਾਂ ਨਾ ਮੈਂ ਹਾਂ, ਹਾਂ, ਗੁਰਦਾਸਪੁਰ ਨੂੰ, ਪਠਾਨਕੋਟ ਨੂੰ। ਬਿਲਕੁਲ। ਪਠਾਨਕੋਟ ਉਹਦੇ ਚ ਪਹਿਲੇ ਅੰਮ੍ਰਿਤਸਰ, ਫਿਰ ਗੁਰਦਾਸਪੁਰ, ਫਿਰ ਪਠਾਨਕੋਟ। ਉਹ ਅੰਮ੍ਰਿਤਸਰ ਨੇ ਇੱਧਰ ਰਹਿ ਜਾਣਾ। ਅੱਛਾ, ਉਹ ਜਿਹੜਾ ਸ਼ਕਰਗੜ੍ਹ ਜਿਹੜੀ ਤਹਿਸੀਲ ਆ, ਹਾਂਜੀ। ਇਹ ਗੁਰਦਾਸਪੁਰ ਦੀ ਸਾਡੇ ਪਾਕਿਸਤਾਨ ਵਿੱਚ ਨਹੀਂ ਹਾਂ, ਬਿਲਕੁਲ, ਆਉਂਦੀ ਕਿ ਨਹੀਂ। ਹਾਂਜੀ, ਤੂੰ ਫਿਰਦਾ ਤੇ ਰਹਿੰਦਾ ਹਾਂਜੀ, ਹਾਂਜੀ, ਇੰਟਰਵਿਊ। ਹਾਂਜੀ। ਇਹ ਗੁਰਦਾਸਪੁਰ ਚ ਆ ਗਈ, ਇਹ ਨਾ ਇਹਦੇ ਚ ਆ ਗਈ ਪਾਕਿਸਤਾਨ ਚ। ਹਾਂਜੀ, ਇਹ ਤਹਿਸੀਲ ਗੁਰਦਾਸਪੁਰ ਦੀ ਆ। ਹਾਂਜੀ, ਬਿਲਕੁਲ, ਪਠਾਨਕੋਟ ਵੀ ਗੁਰਦਾਸਪੁਰ ਚ, ਹਾਂ, ਹਾਂ, ਬਟਾਲਾ ਜਿਹੜਾ ਉਹ ਵੀ ਗੁਰਦਾਸਪੁਰ ਚ ਹਾਂ, ਹੈ। ਤੇ ਸ਼ਹਿਰ ਹੀਲਾ ਜਿਹੜਾ ਉਹ ਇਦਾਂ ਹੀ ਹੈਗਾ ਦਿਖਦਾ ਜਦੋਂ ਸਾਡੇ ਖਲੋਜੀ ਹੈ ਨਾ ਉੱਥੇ ਪਿੰਡ ਵੀ। ਹਾਂ, ਹਾਂ, ਤੇ ਉਹ ਉੱਚੀ ਬਹੁਤ, ਇਧਰਲਾ ਪਾਸਾ ਜਿਹੜਾ ਬਹੁਤ ਉੱਚਾ ਲਗਾਉਂਗਾ, ਹਾਂ, ਹਾਂ, ਕੋਈ 50 ਫੁੱਟ ਉੱਚਾ ਹੈ। ਉੱਥੋਂ ਤੁਰ ਕੇ ਇਹ ਤੋੜੀ ਮੈਂ ਤੇ ਇੱਥੋਂ ਤੇ ਵੇਖਿਆ ਹੈ ਜਿਹੜਾ ਪੁਲ ਬਣਿਆ ਨਾ ਇਹਦੇ ਉੱਤੇ ਬਿਆਸੇ ਦਰਿਆ ਦੇ। ਆਹੋ, ਇਹ ਤੈਨੂੰ ਦੱਸੇ ਤੈਨੂੰ ਵੀ ਆਹ ਗੁਰਦਾਸਪੁਰ, ਆਹ ਗੁਰਦਾਸਪੁਰ ਆ ਗਿਆ, ਹਾਂ, ਆਹ ਜਲੰਧਰ ਆ ਗਿਆ, ਆਹ ਅੰਮ੍ਰਿਤਸਰ ਆ ਗਿਆ, ਆਹ ਇਹਨੂੰ ਧਿਆਨ ਮਾਰੇ ਇਹਦੇ ਵੀ। ਇੱਥੇ ਪੁਲ ਪੂਰਾ ਬਾਬਾ ਨਕਸ਼ਾ ਕੱਟਣ ਦਿਆ। ਇੱਥੇ ਪੁਲ ਬਣਿਆ, ਹਾਂ, ਇਹਦੇ ਉੱਤੋਂ ਦੀ 2 ਸੜਕਾਂ ਲੰਘਦੀਆਂ। ਅੱਛਾ, ਇੱਕ ਪੱਕੀ ਸੜਕ ਉਹ ਇਸ ਪਾਸੇ ਆ ਚੜ੍ਹਦੇ, ਜਿਹੜਾ ਗੱਡੀ ਦੀ ਲਾਈਨ ਆ ਉਹ ਇਸ ਪਾਸੇ ਇਧਰਲੇ ਪਾਸੇ ਹੈ। ਸਹੀ, ਸ਼ੇਰ ਸ਼ਾਹ ਸੂਰੀ ਇੱਕ ਹੋਇਆ ਹਾਂ, ਮੁਗਲ ਖਾਨਦਾਨ ਦਾ, ਬਿਲਕੁਲ, ਪਿਸ਼ੌਰੋਂ ਤੁਰ ਕੇ ਕਰਾਚੀ ਤੱਕ ਇਹ ਉਹਨੇ ਬਣਵਾਈ ਸੀ। ਨਹੀਂ ਤੇ ਅੱਗੇ ਉਹਨਾਂ ਤੁਰ ਕੇ ਜਾਈਦਾ ਸੀ, ਤੁਰਦੇ ਕਾਫਲੇ। ਹਾਂ, ਹਾਂ, ਫਿਰ ਕੋਈ ਗੱਡੀ ਗੁੱਡੀ ਉਹਦੇ ਚ ਚੱਲਦੀ ਸੀ। ਫਿਰ ਗੱਡੀ ਇੱਥੋਂ ਚੱਲਦੀ ਸੀ ਨਾ, ਹਾਂਜੀ, ਇਹ ਫਿਰ ਇੱਥੋਂ ਨਹੀਂ ਉੜੀ ਆ ਵਜ਼ੀਰਾਬਾਦ ਵੱਲ ਨੂੰ, ਅੱਗੋਂ ਸਿਆਲਕੋਟ ਵੱਲ ਦੀ ਹੋ ਕੇ ਹਾਂਜੀ, ਗੁਜਰਾਂ ਲਿਖੇ ਤੇ ਫਿਰ ਅੰਮ੍ਰਿਤਸਰ ਆ ਕੇ ਬਦਲ ਜਾਂਦੀ ਸੀ। ਅੱਛਾ, ਅੱਛਾ, ਇੱਥੋਂ ਬਦਲ ਕੇ ਫਿਰ ਇਹਨੇ ਜਾਣਾ ਜਲੰਧਰ ਤਾਈਂ, ਹਾਂ, ਹਾਂ, ਅੱਗੋਂ ਅੰਮ੍ਰਿਤਸਰ, ਅੱਗੋਂ ਕਪੂਰਥਲਾ, ਰਿਆਸਤ ਕਪੂਰਥਲਾ ਜਲੰਧਰ ਜ਼ਿਲ੍ਹੇ ਚ ਹਾਂਜੀ। ਉਹਦੇ ਪਾਸੇ ਦਰਿਆ ਉਹ ਪੁਲ ਉਹਦੇ ਚ ਬਣਿਆ। ਹਾਂਜੀ, ਹਾਂਜੀ, ਜਿਹੜਾ ਪੁਲ ਤੈਨੂੰ ਦੱਸਦਾ ਨਾ ਆਹ ਗੱਡੀ ਦਾ ਤੇ ਆਹ ਪੱਕਾ ਆਪਣੇ ਪਿੰਡ ਲੱਗੋਂ ਵੀ ਲੈਣ ਆਇਆ ਸੀ ਗੱਡੀ ਦੀ ਕਿ ਨਹੀਂ? ਸਲੀਪੁਰ ਦੇ? ਅੱਛਾ ਉਹ ਨਹੀਂ ਸਾਡੇ ਤੈਨੂੰ ਦੱਸ ਨਾ ਬੜਾ ਸੀਗਾ ਆਪਣਾ ਕੀ ਦੱਸਿਆ ਜਿਹੜਾ ਤਹਿਸੀਲ ਹਾਂ ਉੱਥੇ ਸੀ। ਉਹ ਗੱਡੀ ਤੋਂ ਦੱਸਦਾ ਨਾ, ਗੱਡੀ ਇਹ ਜਾਂਦੀ ਆ ਤੇ ਜਾ ਕੇ ਚਲੀ ਜਾਂਦੀ ਜਲੰਧਰ। ਇੱਥੋਂ ਗੱਡੀ ਨੇ ਫਿਰ ਉੱਥੋਂ ਬਦਲ ਜਾਣਾ, ਉਹ ਫਿਰ ਚਲੀ ਜਾਂਦੀ ਆ ਸਾਡੇ ਹੁਸ਼ਿਆਰਪੁਰ ਨੂੰ। ਫਿਰ ਸਾਡੀ ਤਹਿਸੀਲ ਜਿਹੜੀ ਕਿ ਨਹੀਂ ਉੱਥੇ ਅੱਡਾ ਬਣਿਆ, ਉੱਥੇ ਜਾਂਦੀ ਆ। ਮੈਂ ਬਾਬਾ ਜੀ ਤੈਨੂੰ ਮੈਂ ਗੱਲ ਟੋਕਣਾ, ਤੁਸੀਂ ਫਿਰ ਹਜੇ ਵੀ ਇਹ ਲੋਕ ਕਹਿ ਰਹੇ ਹੋ ਕਿ ਸਾਡੇ ਹੁਸ਼ਿਆਰਪੁਰ ਨੂੰ, ਸਾਡੀ ਤਹਿਸੀਲ ਨੂੰ, ਮਤਲਬ ਤੁਸੀਂ ਉੱਥੇ ਰਹਿੰਦੇ ਨੇ, ਤੁਸੀਂ ਹਜੇ ਵੀ ਸਾਡੇ ਕਹਿ ਰਹੇ ਹੋ। ਅਜੇ ਕਿ ਤੁਸੀਂ ਪਾਕਿਸਤਾਨ ਜਾਗੋ, ਤੁਹਾਡਾ ਪਾਕਿਸਤਾਨ ਆਪਣੀ ਜਿਸ ਬੰਦਾ ਕਹਿੰਦਾ ਜੰਮਦਾ ਨਹੀਂ ਜਿੱਥੇ, ਹਾਂਜੀ, ਉਹ ਜਗ੍ਹਾ ਉਹਨੂੰ ਭੁੱਲਦੀ ਨਹੀਂ। ਉਹ ਯਾਦ ਭੁੱਲਦੀ ਨਹੀਂ ਆਉਂਦੀ ਆ। ਉਹ ਯਾਰ ਕਈ ਵਾਰੀ ਯਾਦ ਨੂੰ ਖਿਆਲ ਆ ਜਾਂਦਾ, ਅੱਛਾ, ਉੱਥੇ ਚਲੀ ਜਾਂਦਾ ਹਾਂ, ਸੁੱਤਾ ਪਿਆ, ਅੱਛਾ, ਅੱਛਾ, ਉੱਥੇ ਜਾਪਰੀ ਦਾ ਜਿੰਨੇ ਸੀ ਨਾ ਰਾਜਪੂਤਾਂ ਦੇ ਘਰ, ਹਾਂਜੀ, ਉਹ ਮਾਵਾਂ ਦਾਦੀਆਂ ਪੜਦਾਦੀਆਂ ਦੇ ਉਹਨਾਂ ਦੇ ਨਾਂ ਆਉਂਦੇ ਆ। ਤੇ ਜਿਹੜੇ ਰਾਈਆਂ ਦੇ ਘਰ ਸੀ ਨਾ, ਉਹ ਪਿੰਡ ਚੁੱਕ ਅਸੀਂ ਇੱਕੋ ਥਾਂ ਤੇ ਸੀ ਵਿਚਕਾਇਆ ਕਰਕੇ, ਅੱਛਾ, ਰਾਜਪੂਤਾਂ ਦੇ ਘਰ। ਵਿੱਚ ਤੇ ਜਿਹੜੇ ਰਾਈ ਸੀ ਨਾ ਉਹ ਇਸ ਪਾਸੇ ਸੀਗੇ ਆਏ ਨੂੰ, ਪਿੰਡ ਉਹ ਲੰਮਾ ਸੀ। ਅੱਛਾ, ਪੰਜਾਂ ਛਿਆਂ ਪੈਲੀਆਂ ਚ ਇਸ ਤਰ੍ਹਾਂ ਲਾਮ ਬਣਦਾ, ਜਿੱਦਾਂ ਪੱਕੀ ਨਾ ਹੋਵੇ, ਹਾਂਜੀ, ਉੱਥੋਂ ਤੋਂ ਕੇ ਇਸ ਤਰ੍ਹਾਂ ਲਾਮ ਉਹਦਾ ਬਣਦਾ ਸੀ ਅੱਛਾ, ਪਿੰਡ ਦਾ। ਤੇ ਵਿੱਚ ਕਾਹੇ ਕਰਕੇ ਸਾਡੇ ਘਰ ਸੀਗੇ।
ਰਾਜਪੂਤਾਂ ਦੇ ਸਾਰੇ ਹੀ। ਅੱਛਾ ਤੇ ਇਧਰ ਦੇ ਪਾਸੇ ਕਵਾਈਆਂ ਦੇ ਸੀ, ਇਧਰ ਦੇ ਪਾਸੇ ਜੈਲਦਾਰਾਂ ਦਾ ਦੀਵਾਨਖਾਨਾ ਸੀ। ਅੱਛਾ ਉਹਦੇ 3 ਪੁੱਤ ਸੀਗੇ। ਅੱਛਾ ਉਸ ਵੇਲੇ ਇੱਕ ਪੁੱਤ ਉਹਦਾ ਪਟਵਾਰੀ ਲੱਗਿਆ ਸੀ, ਜਿਹੜਾ ਵੱਡਾ ਸੀ ਆਬਾਦ ਖਾਂ। ਉਸ ਵੇਲੇ ਉਹ ਉੱਥੇ ਚਲਾ ਗਿਆ। ਪਿੰਡ ਤੇ ਕਹਿਣ ਲੱਗੇ ਵੀ ਉਹ ਜੈਲਦਾਰ ਦਾ ਪੁੱਤ ਜਿਹੜਾ ਵੱਡਾ ਹੈ ਨੀ ਆਬਾਦ ਖਾਂ, ਉਹ ਆਇਆ ਚੰਗਾ ਪਾਰਾ ਗੋਰਾ। ਅੱਛਾ ਉਹ ਉਹਨੂੰ ਵੇਖਣ ਲੱਗ ਪਿਆ। ਉਹ ਬੈਠਾ ਤਰਖਾਣਾ ਦੀ ਦੁਕਾਨ ਤੇ, ਅੱਛਾ ਮੰਜੀ ਡਾਹ ਕੇ ਤੇ ਉਹਨੇ ਚੌਕੜੀ ਮਾਰੀ ਤੇ ਪਰ ਕੱਲਾ ਹੀ ਬੈਠਾ ਮੰਜੀ ਦੇ ਉੱਤੇ। ਉਹ ਪੂਰਾ ਹੋਵੇ, ਆਹੋ ਚੰਗਾ ਮੋਟਾ ਤਾਜਾ ਹੈ ਨਾ, ਚੰਗਾ ਪਾਰਾ ਤਾਜਾ, ਤੇ ਹੁੱਕਾ ਆਪਣਾ ਉਹਨੇ ਖੜਿਆ। ਅੱਛਾ ਅੱਛਾ ਹੁੱਕਾ ਉਹਦਾ ਆਪਣਾ ਹੁੱਕੀ। ਉਹ ਬੜੀ ਸ਼ਿੰਗਾਰੀ ਸ਼ੂਰੀ। ਫਿਰ ਉਹਨੂੰ ਕਹਿੰਦਾ ਹੋਰ ਬੰਦੇ ਬੈਠੇ, ਤੂੰ ਮੈਂ ਵੀ ਲਾਗੇ, ਤੇ ਉਹ ਕਹਿੰਦਾ ਓਏ ਅੱਗ ਬਾਲੋ, ਹੁੱਕਾ ਪਾਉਣਾ। ਉਹਨਾਂ ਅੱਗ ਬਾਲਤੀ। ਉਹਨੇ ਕੀਤਾ ਵੀ ਜੇਬੇ ਚੋਂ ਨਾ ਤੰਬਾਕੂ ਕੱਢਿਆ ਇੰਨਾ ਕੁ ਜੇਬੀ ਪਾਇਆ ਸੀ। ਅੱਛਾ ਗੁੜ ਕਾਗਜ਼ ਦੇ ਵਿੱਚ ਵੜ ਕੇ ਰੱਖਿਆ ਸੀ। ਉਹ ਅੱਗ ਬਲ ਗਈ, ਸ਼ੱਕ ਜਿਹਾ ਹੁੰਦੇ ਛੇਤੀ ਬਲ ਜਾਂਦੇ। ਉਹ ਅੱਗ ਜਿਹੜੇ ਬਲ ਗਈ ਨਾ, ਤੰਬਾਕੂ ਵਾਸਤੇ ਰੱਖ ਕੇ ਤੇ ਮਰਿਆ ਵੀ ਹੈ। ਮਰ ਕੇ ਤੇ ਉਹਨੇ ਵਿੱਚ ਪਾਇਆ ਟੋਪੀ ਦੇ, ਤੇ ਮੁੜ ਕੇ ਆਪ ਹੀ ਉੱਠ ਕੇ ਤੇ ਨਾਲ ਹੀ ਉੱਚਾ ਸੀ, ਥੋੜਾ ਜਿਹਾ ਨਾਲ ਹੀ ਟੰਗਿਆ ਇੰਨਾ, ਤੇ ਆਪ ਉੱਠ ਕੇ ਅੱਗੇ ਧੰਨ ਗਿਆ। ਤੂੰ ਮੈਂ ਲਾਗੇ ਸੀ ਨਾ ਰਾਈ, ਜਾਂ ਤੂੰ ਮੈਂ, ਉਹ ਕਹਾਂਗੇ ਅਸੀਂ ਧਰੀਆ ਜੈਲਦਾਰ ਅੱਗ, ਜੈਲਦਾਰ ਹੀ ਕਹਿਣਾ, ਜੈਲਦਾਰ ਦਾ ਪੁੱਤ ਹੀ ਸੀ ਉਹ। ਉਹ ਕਹਿੰਦਾ ਨਹੀਂ ਨਹੀਂ, ਤੁਹਾਨੂੰ ਨਹੀਂ ਪਤਾ ਅੱਗ ਤੁਹਾਨੂੰ ਦਾ। ਉਹਨੇ ਆਪੇ ਹੀ ਧਰੀ, ਬਹਿ ਕੇ ਥੱਲੇ, ਮੁੜ ਕੇ ਲੈ ਕੇ ਤੇ ਉੱਠ ਕੇ ਤੇ ਮੰਜੀ ਤੇ ਬਹਿ ਗਿਆ। ਤੇ ਉਹਨੇ ਹੁੱਕੀ ਰੱਖ ਲਈ ਅਗਲੇ ਪਾਸੇ ਏਦਾਂ। ਕਦੀ ਘੁੱਟ ਮਾਰ ਲਵੇ ਉਹਨੂੰ, ਕਦੀ ਨਾ ਮਾਰੇ। ਰਸੇ ਦਾ ਤੰਬਾਕੂ ਉੱਥੋਂ ਲੈ ਕੇ, ਸਾਡੇ ਵਾਲ ਤੰਬਾਕੂ ਲਾਉਂਦਾ ਸੀ ਨਾ, ਉਹ ਹੁੰਦਾ ਸੀ, ਉਹਨੂੰ ਕਹਿੰਦੇ ਗੋਭੀ। ਉਹਨੂੰ ਏਦਾਂ ਕਰਕੇ ਨਾ ਬੁੱਢੋ ਵੱਲ ਨਾ, ਤੇ ਕੱਦ ਏਦਾਂ ਦਾ ਹੁੰਦਾ ਸੀ ਉਹਦਾ। ਉਹਨੂੰ ਫਿਰ ਅੱਗੋਂ ਪੱਤਾ ਨੂੰ ਐਂ ਮਰੋੜ ਕੇ ਨਾ, ਨਾਲ ਹੁੰਦਾ ਸੀ ਰੱਖਿਆ, ਇਹ ਜੇਠ ਸੀ ਪੱਕਦਾ। ਉਹਨੂੰ ਫਿਰ ਐਂ ਕਰਕੇ ਨਾ 2-3 ਸੀਰੇ ਲੈ ਕੇ ਭੇਂਟਾ ਨਾਲ ਬਣਾ ਕੇ ਵਲ ਮਾਰ ਲੈਣੇ 2-3। ਉਹ ਫਿਰ ਬੁੱਢਿਆਂ ਨਾਲ ਬਹਿ ਕੇ ਨਾ ਉਹਨੂੰ ਕੁਤਰਨਾ। ਅੱਛਾ ਅੱਛਾ, ਉਹ ਰਸਾ ਨਹੀਂ ਵੜਦੇ ਜਿਵੇਂ ਹੁਣ ਵੜਦੇ ਨੇ? ਰਸਾ ਨਹੀਂ ਸੀ ਵੜਦੇ, ਖੱਬਰ ਇੱਧਰ ਖੱਬਰ, ਉਧਰ ਨਹੀਂ ਸੀ ਵੜਦੇ। ਉਂਝ ਟੁੱਕ ਲੈਂਦੇ ਹਨ ਉਹਨੂੰ ਫਿਰ ਕੁਤਰਨਾ ਬਰੀਕ। ਅੱਛਾ ਅੱਛਾ। ਫਿਰ ਲੇਟ ਹੁੰਦੀ ਸੀ ਦੁਕਾਨਾਂ ਦੇ। ਅੱਛਾ, ਉਹ ਕੌਲਾ ਦੇ ਕੇ ਨਿਆਣਿਆਂ ਨੂੰ ਘਰ ਦੇਣਾ, ਜਾ ਉੱਥੋਂ ਲੇਟ ਦੇ, ਦੁਕਾਨ ਵਾਲੇ ਕੋਈ ਲੇਟ ਦੇ ਤੰਬਾਕੂ ਬਣਾਉਣਾ। ਉਹ ਫਿਰ ਏਦਾਂ 15 ਥਾਂ ਸਿੱਟ ਕੇ ਨਾ ਤੰਬਾਕੂ ਨੂੰ ਥੱਲੇ, ਉਹ ਜਿੰਨੀ ਪਾਉਣੀ ਹੋਵੇ ਡੇਟ ਵਿੱਚ ਕੌਲੀ ਰੱਖੇ ਹੋਈ ਉਹਦੇ ਚ ਲਾ ਕੇ ਪਾ ਕੇ, ਫਿਰ ਉਹਨੂੰ ਤਲੀਆਂ ਨਾ ਮਾਰਨਾ। ਫਿਰ ਦਾ ਕੁਝ ਜਾ ਹੋਣਾ, ਮਾਰ ਮੁੜ ਕੇ ਬਣਾ ਕੇ ਉਹਦੇ ਵਿੱਚ ਪਾ ਦੇਣਾ। ਬਾਬਾ ਜੀ ਆਪਣੇ ਪਿੰਡ ਦੇ ਵਿੱਚ, ਤੁਹਾਡੇ ਪਿੰਡ 'ਚ ਕੋਈ ਦੁਕਾਨਾਂ ਹੈ ਸਨ ਸੌਦੇ ਪੱਤੇ ਦੀਆਂ? ਹੋਰ ਉਹ ਦੁਕਾਨਾਂ ਹੈਗੀਆਂ ਸੀ। ਅੱਛਾ, ਕਾਹਦੀਆਂ ਹਨ ਦੁਕਾਨਾਂ? ਯਾਰ ਉਦੋਂ ਇਹੋ ਘਿਓ ਵੀ ਨਹੀਂ ਸੀ ਹੁੰਦਾ। ਅੱਛਾ, ਖੰਡ ਹੁੰਦੀ ਸੀ। ਆਹ ਖੰਡ ਸੀ ਕਿ ਹੋਰ ਸੀ ਕੋਈ ਦੇਸੀ ਖੰਡ ਸੀ? ਉਹ ਨਹੀਂ, ਆਹ ਖੰਡ ਸੀ, ਲੱਭਦੀ ਔਖੀ ਸੀ। ਅੱਛਾ ਅੱਛਾ, ਲੱਭਦੀ ਡੀਪੂਆਂ ਹੀ ਸੀ। ਅੱਛਾ ਅੱਛਾ। ਇਹ ਖੰਡ ਤੇਲ ਵੀ ਡੀਪੂ 'ਚ ਮਿਲਦਾ ਸੀ ਮਿੱਟੀ ਦਾ। ਅੱਛਾ, ਕੱਪੜਾ ਵੀ ਡੀਪੂ 'ਚ ਮਿਲਦਾ ਸੀ। ਅੱਛਾ, ਤੇ ਡੀਪੂ ਕਿਹਨਾਂ ਦੇ ਪਿੰਡ ਵਿੱਚ ਹੈ ਸੀ ਡੀਪੂ ਆਪਣੇ? ਸਾਡੇ ਪਿੰਡ ਤੇ ਮੈਂ ਵੇਖਿਆ ਨਹੀਂ, ਲਾਗਲਾ ਪਿੰਡ ਸੀ ਉੱਥੇ ਜਲਾਲਪੁਰ, ਉੱਥੇ ਸੀਗਾ। ਉੱਥੇ ਸੀ। ਤੇ ਬਾਬਾ ਜੀ ਪਿੰਡ ਦੇ ਵਿੱਚ ਖੱਤਰੀਆਂ ਦੀ ਦੁਕਾਨਾਂ ਐ ਕੋਈ? ਇੱਕੋ ਹੀ ਦੁਕਾਨ ਸੀ ਖੱਤਰੀ ਦੀ। ਕੀ ਖੱਤਰੀ ਦਾ ਨਾਂ ਸੀ? ਉਹ ਮੈਂ ਝੂਠ ਕਾਹਨੂੰ ਬੋਲਣਾ, ਮੈਨੂੰ ਪੱਕਾ ਪਤਾ ਨਹੀਂ। ਮਹਿੰਦਰ ਸਿੰਘ ਖਰੇ ਉਹਦਾ ਨਾਂ ਸੀ। ਅੱਛਾ, ਨਹਾਉਣਾ ਵੇਖਿਆ ਮੈਂ। ਅੱਛਾ, ਨੰਗਾ ਨਹਾਉਣ ਡਿਆ ਸੀ ਉਹਨਾਂ ਨਾ ਆਂਦੇ ਨਹਾਉਂਦਾ ਵੇਖਿਆ ਮੈਂ, ਗੌਰ ਨਾਲ ਵੇਖਿਆ ਮੈਂ, ਬਾਬਾ ਪਤੀ ਕਿਸ ਨਾਲ ਲਿਖਿਆ। ਉਹ ਜਿਹੜੇ ਨਹਾਉਣ ਵਾਲਾ ਗਿਆ ਨਾ, ਅੱਛਾ, ਉਹਦੀ ਦੁਕਾਨ ਸੀ ਨਾ, ਤੇ ਅਗਲੇ ਪਾਸੇ ਸ਼ਟਰ ਜਿਹਾ ਲੱਗਾ ਸੀ ਉਹਦੀ ਦੁਕਾਨ। ਅੱਛਾ ਅੱਛਾ। ਉਹ ਬੰਦ ਕਰਕੇ ਚੱਲ ਜਾਂਦਾ ਕਿ 4-4 ਦਿਨ ਆਉਣਾ, ਮੈਂ ਕਦੀ ਆ ਜਾਣਾ। ਹਾਂਜੀ। ਤੇ ਉਹ ਸ਼ਟਰ ਸੀ ਲੋਹੇ ਦਾ, ਏਦਾਂ ਨਾ ਲੱਗਾ। ਉਹ ਨਹਾਉਣ ਗਿਆ ਜਿਹੜਾ, ਤੇ ਏਡੀ ਗੜਵੀ ਸੀ, ਉਹਦੇ ਕੋਲ ਸ਼ੇਰ ਪਾਣੀ ਪੈਂਦਾ ਹੋਣਾ, ਮੈਂ ਕਹਿੰਦਾ ਉਹਦੇ। ਉਹ ਸਾਡੇ ਖੂਹ ਤੇ ਚਲਾ ਗਿਆ ਨਹਾਉਣ, ਖੂਹ ਤੇ। ਉਹਨੇ ਕੀਤਾ ਵੀ ਉਹ ਡੱਬਾ ਜਿਹਾ ਲਾਚਾ ਜਿਹਾ ਉਹਦੇ ਲੱਕ ਸੀਗਾ, ਇੱਕ ਸਲਵਾਰ। ਹਾਂਜੀ ਹਾਂਜੀ। ਉਹਨੇ ਲਾ ਲਈ ਤੇ ਲਾਚਾ ਜਿਹਾ ਬੰਨ ਕੇ, ਤੇ ਉਹਨੇ ਨਾ ਉਹ ਡੋਲ ਭਰ ਕੇ ਨਾ ਕੱਢ ਲਿਆ ਵਿੱਚੋਂ। ਅੱਛਾ, ਉਹਨੂੰ ਪਾਇਆ ਉਹਨੇ ਰੱਸੀ ਪਾਈ। ਰੱਸੀ ਬੱਧੀ ਉਹਨੇ ਡੋਬੀ ਵਿੱਚੋਂ ਗੜਵੀ ਨੂੰ। ਗੜਵੀ ਨੂੰ, ਤੇ ਇੱਕੋ ਗੜਵੀ ਨਾਲ ਨਹਾ ਲਿਆ ਉਹਨੇ। ਉਹ ਕਿੱਦਾਂ ਨਹਾਤਾ ਹੋਊਗੀ? ਉਹਨੇ ਸਿਰ ਨੂੰ ਵੀ ਪਾ ਲਿਆ, ਮੂੰਹ ਹੱਥ ਵੀ ਧੋ ਲਿਆ, ਆਪਣੇ ਉੱਤੋਂ ਵੀ ਪਾ ਲਿਆ। ਮੁੜ ਕੇ ਉਹਨੇ ਉਹੋ ਹੀ ਗੜਵੀ ਡੋਬ ਕੇ ਭਰ ਕੇ, ਉਹਨੇ ਉਹ ਸਲਵਾਰ ਜੀ ਪਾ ਲਈ, ਆਪਣੇ ਧੱਗਾ ਵੀ ਪਾ ਲਿਆ, ਉਹੋ ਹੀ ਭਰ ਕੇ ਉਹਨੇ ਗੜਵੀ, ਤੇ ਉਹ ਆਪਣੇ ਆ ਗਿਆ ਉਧਰ। ਇੱਥੋਂ ਹੀ ਹੋ ਗਿਆ, ਤੇ ਇੱਥੋਂ ਬਾਜ਼ਾਰ ਸੀਗਾ, ਇਹਦੇ ਵਿੱਚ ਦੁਕਾਨ ਸੀ ਉਹਦੀ, ਉਧਰ ਨੂੰ ਆ ਗਿਆ। ਅੱਛਾ ਅੱਛਾ।
ਬਾਬਾ ਜੀ ਨੇ ਆਪਣੇ ਤੁਹਾਡੇ ਪਿੰਡ ਦੇ ਸਿੱਖਾਂ ਦਾ ਘਰ ਕੋਈ ਨਹੀਂ ਸੀ ਕੋਈ? ਨਹੀਂ ਸਾਡੇ ਲਾਗੇ ਸੀਗਾ ਰੜਾ ਪਿੰਡ, ਰੜਾ ਰੜਾ ਉਹਦਾ ਨਾਂ। ਉੱਥੇ ਸਿੱਖ ਐਸਾ ਕਰ? ਉਹ ਛੋਟਾ ਜਿਹਾ ਪਿੰਡ ਸੀਗਾ, ਹਾਂ ਕੋਈ 10 ਜਾਂ 12 ਘਰ ਹੋਣਗੇ। ਅੱਛਾ ਉਹ ਰੜਾ ਸੀਗਾ, ਉਹ ਸਿੱਖਾਂ ਦਾ ਪਿੰਡ ਸੀ। ਅੱਛਾ, ਉਹਦੇ ਵਿੱਚ ਸਿੱਖ ਸਨ ਸਾਰੇ ਜਿਹੜੇ 10-12 ਘਰ? ਆਹੋ, ਤੇ ਉਹ ਵੀ ਏਦਾਂ ਆਇਆ ਵੀ ਮੈਂ ਉੱਥੇ ਰੜੇ ਨਹੀਂ ਗਿਆ, ਉਹ ਸਾਡੇ ਤੋਂ ਚੌਥੀ ਕੀ ਪਈ ਸੀਗਾ ਐਸ ਲੋਕ ਨੂੰ। ਲੱਗੇ ਸੀ ਬਿਲਕੁਲ ਪਿੰਡ ਦੇ ਚਾਰ ਆਹੋ, ਪੈਣੀ? ਤੇ ਮੈਂ ਉਹ ਆਇਆ ਢੱਗਾ ਨਾ ਲੈਣਾ ਸੀ ਐਸ ਲਈ। ਅੱਛਾ, ਤੂੰ ਸਾਡਾ ਚਾਚਾ ਲੱਗਦਾ ਸੀ, ਉਹਨੇ ਖਰਾਸ਼ ਜੋਤਾ, ਉਹਦੇ ਨਾਲ ਅੱਗੇ ਗੱਲ ਕੀਤੀ ਵੀ ਢੱਗਾ। ਤੁਹਾਡੇ ਚਾਚੇ ਦਾ ਖਰਾਸ ਸੀ? ਆਹੋ ਲੱਗ ਖਰਾਸ਼ ਜੋਤਾ ਸੀ ਨਾ ਢੱਗੇ, ਉਹਨੇ ਚਾਚਾ ਉਦਾਂ ਲੱਗਦਾ ਬਰਾਜੀ ਸਕਾ ਨਹੀਂ ਸਮਝ ਸੀ। ਲੱਗ ਗਿਆ ਹਾਂਜੀ। ਚਾਚੇ ਤੇ ਮੇਰੇ ਸੀਗੇ 5। ਠੀਕ ਹੋ ਗਿਆ। ਹੈ ਅੱਛਾ, ਉਹਨੇ ਖਰਾਸ ਜੁੱਤਾ ਸੀ? ਉਹਨੇ ਖਰਾਸ਼ ਜਾ ਕੇ ਜੁੱਤਾ ਨਾ ਜਿਹੜੇ ਢੱਗੇ ਜੋਏ ਤੇ ਉਹ ਸਿੱਖ ਆਏ ਸੀ, ਉਹਨਾਂ ਨੂੰ ਲੈਣਾ ਹੋਊਗਾ। ਉਹ ਚੰਗੇ ਮੁੰਡੇ ਸੀ, ਜਵਾਨ ਤੁਹਾਡੇ ਤੇਰੀ ਉਮਰ ਦੇ। ਉਹ ਇਹਦਾ ਢੱਗਾ ਜੋਤਾ ਤੇ ਤੂੰ ਮੈਂ ਨਿਆਣੇ ਫਿਆਣੇ ਵੀ ਲੱਗਣ ਦੇ ਲਾਗੇ ਖਰਾਸ ਦੇ। ਉਹ ਢੱਗਾ ਜੋਤਾ ਤੇ ਉਹਦਾ ਸਿੱਖ ਸੀ ਨਾ, ਦਾੜੀ ਛੜੀ ਰੱਖੀ ਉਹਨੇ, ਚੰਗੀ ਪੱਗ ਬੱਧੀਆਂ ਕੇਸ ਵਿੱਚ ਲੁਕੋ ਕੇ ਨਾ, ਬੱਧੀਆਂ 2 ਜਗ੍ਹਾ ਕੋਈ। ਉਹਨੇ ਕੀਤਾ ਚੰਗੀ ਨਾ ਪੁਰਾਣੀ ਢੱਗਾ ਚੰਗਾ ਲੱਗਦਾ ਆਵੇ। ਅੱਛਾ, ਗੋਰੇ ਰੰਗ ਦਾ ਸੀ, ਇਹ ਵੀ ਤੁਹਾਨੂੰ ਦੱਸਾਂ। ਅੱਛਾ, ਗੋਰਾ ਰੰਗ ਚੰਗਾ ਲੱਗਦਾ ਆਵੇ ਤੇ ਉਹਨੇ ਪੁਰਾਣੀ ਉਹਦੇ ਕੋਲ ਫੜ ਲਈ। ਮੇਰਾ ਚਾਚਾ ਲੱਗਦਾ ਸਖਾਵਤ ਉਹਦਾ ਨਾਂ ਸੀ। ਅੱਛਾ, ਉਹਨੇ ਪੁਰਾਣੀ ਫੜ ਲਈ, ਜਿਹੜੇ ਉਹਨੇ ਪਾਸੇ ਦੇ ਢੱਗਾ ਲੰਘ ਗਿਆ ਨਾ ਤੇ ਉਹਨੇ ਮਗਰ ਹੋ ਕੇ ਨਾ ਹਾਂ ਹਾਂ, ਉਹਦੇ ਮਾਰੀ ਆ ਪਾਸੇ ਤੇ ਪੁਰਾਣੀ। ਅੱਛਾ, ਇੱਧਰ ਉਹ ਤੂੰ ਮੈਂ ਕਹਿਣਗੇ ਵੀ ਲੱਗਦਾ ਤੇ ਅੱਗੇ ਬੜਾ ਸੀ ਤੁਰਦਾ ਆਉਂਦਾ, ਹਾਂ ਹਾਂ, ਤੇ ਤੂੰ ਇਹਦੇ ਪੁਰਾਣੀ ਕੋ ਮਾਰੀ। ਉਹਨੇ ਕਿਹਾ ਜਰਾ ਕੇ ਉਹਦਾ ਨੂੰ ਖਿੱਚਦਾ, ਅੱਛਾ, ਅਰਲੀ ਨੂੰ ਉਹਦਾ ਨੂੰ ਤੁਹਾਨੂੰ ਖਿੱਚਦਾ ਖੇਦਾ ਉੱਪਰ ਦੇ ਢੱਗੇ ਦੇ ਉਹਨੇ। ਜਿੱਦਾਂ ਖੇਦੇ ਉਸ ਪਾਸੇ ਉਹਨੇ ਪੁਰਾਣੀ ਮਾਰਦੀ? ਹਾਂ, ਇਹਦੇ ਦੇ ਪਾਸੇ ਉਹਨੇ ਪੁਰਾਣੀ ਮਾਰੀ ਵੀ ਅੰਦਰ ਨੂੰ ਆਊਗਾ। ਹੈ ਅੱਛਾ, ਉਹ ਸਿੱਖ ਵੇਖੇ ਮੈਂ ਉਹਲੇ ਉੱਥੇ। ਤੇ ਜਾਂ ਇੱਥੇ ਜਿਹੜਾ ਨਾਨਕਾ ਪਿੰਡ ਸੀ ਨਾ, ਰਿਆਸਤ ਕਪੂਰਥਲਾ, ਤਹਿਸੀਲ ਭਲੱਥਾ, ਹੈ ਤੇ ਇਹ ਪਿੰਡ ਹਬੀਬਵਾਲ ਤੇ ਬਣਾ ਚੰਗਾ ਹਸੂਆ ਇੱਥੇ ਸੀਗੇ। ਤੁਹਾਡਾ ਨਾਨਕੇ ਦਾ ਪਿੰਡ ਕਿਹੜਾ ਸੀ ਦੱਸਿਆ ਜਿਹੜਾ? ਹਬੀਬਵਾਲ। ਹਬੀਬਵਾਲ ਨਾਨਕੇ ਹੈ ਤੁਹਾਡੇ? ਆ ਸਾਰਾ ਪਿੰਡ ਜਿਹੜਾ ਉੱਥੋਂ ਦਾ ਹੀ ਆ। ਹਬੀਬਵਾਲ ਦਾ? ਇੱਕ ਮੈਂ ਇਕੱਲਾ ਹੀ ਤੁਹਾਡੇ ਸਾਡਾ। ਹਬੀਬਵਾਲ ਦੇ ਵਿੱਚ ਨਾਨਕੇ, ਤੁਹਾਡੇ ਨਾਨਕੇ ਦਾ ਨਾਨਿਆਂ ਦਾ ਨਾਮ ਦੱਸਿਆ ਜੀ? ਨਾਨੇ ਦਾ ਨਾਂ, ਵੱਡੇ ਦਾ ਨਾਂ ਹੈਗਾ ਦੌਲੇ ਖਾਂ। ਅੱਛਾ, ਦੂਜੇ ਦਾ ਨਾਂ ਹੈਗਾ ਨੱਥੂ ਖਾਂ। ਅੱਛਾ, ਉਹਦੀ ਨੱਥੂ ਖਾਂ ਦੀ ਯਾਦ ਆ ਬਾੜੀ। ਅੱਛਾ, ਤੇ ਤੁਸੀਂ ਵੀ ਜਾਂਦੇ ਹੁੰਦੇ ਹੋ ਹਬੀਬਵਾਲ? ਗਏ ਉੱਥੇ ਰਹਿੰਦੇ? ਮੈਂ ਰਹਿੰਦਾ ਹੀ ਉੱਥੇ ਸੀ ਹਬੀਬਵਾਲ ਚ? ਹਬੀਬਵਾਲ ਉਹ ਆਪਣੇ ਪਿੰਡ ਘੱਟ ਹੀ ਜਾਂਦਾ ਹੁੰਦਾ ਸੀ। ਅੱਛਾ, ਕੋਈ ਜਾਣ ਆਉਣ ਹੋਵੇ ਨਾ, ਇਹਨਾਂ ਕੋਈ ਜਾਂਦਾ ਹੋਵੇ, ਇਹਨਾਂ ਦੀ ਰਿਸ਼ਤੇਦਾਰੀ ਸੀ ਉੱਥੇ, ਕੋਈ ਜਾਂਦਾ ਹੋਵੇ ਤੇ ਇਹੋ ਜਿਹਾ ਮੈਂ ਐਵੇਂ ਕਹਿਣਾ ਮੈਂ ਜਾਣਾ ਪਿੰਡ ਨੂੰ। ਉਹਨਾਂ ਕਹਿਣਾ ਲੈ ਫਿਰ ਚੱਲਿਆ ਆਈਓ। ਕੌਣ ਸੀ? ਇਹਦੇ ਲਿਆਕਤ ਹੋਣੀ ਜੀ, ਸ਼ਰੀਫ ਖਾਂ ਹੋਣੀ। ਇਹਦੇ ਅੱਜ ਇਹਨਾਂ ਕੋ ਆਇਆ, ਇਹਦੇ ਮਾਮਾ ਸੀਗਾ ਖੜਿਆ ਸੀ ਖਾਂ। ਅੱਛਾ, ਅੱਛਾ, ਉਹ ਚੱਲਿਆ ਉੱਥੇ ਸਲੇਮਪੁਰ ਨੂੰ। 4 ਮੀਲ ਪੈਂਦਾ ਸੀ ਅੱਜ ਨੂੰ ਸਾਡਾ ਪਿੰਡ। ਸਲੀਮਪੁਰ ਦਾ ਤੇ ਇਹਦਾ ਹਬੀਬਵਾਲ ਦਾ ਫਾਸਲਾ ਵਿੱਚ 4 ਮੀਲ? ਇੰਨਾ ਸੀਗਾ, 4-5 ਕਿਲੋਮੀਟਰ ਦੂਰ ਲੱਗੀ ਸੀ? 4 ਮੀਲ। 4 ਮੀਲ ਮੈਂ ਕਹਿੰਦਾ, ਹੁਣ ਮੀਟਰ ਦਾ ਮੈਨੂੰ ਨਹੀਂ ਪਤਾ ਕਿੱਦਾਂ ਲੰਮਾ ਹੁੰਦਾ। ਅੱਛਾ, 4 ਮੀਲ ਸੀ। ਹਾਂਜੀ ਹਾਂਜੀ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਅੱਗੇ ਦੱਸਿਆ ਵੀ ਨਾਲ ਹੀ 10-12 ਘਰ ਸਿੱਖਾਂ ਦੇ ਹਾਂ, ਉਹ ਕਿਸੇ ਸਿੱਖ ਦਾ ਨਾਂ ਨਹੀਂ ਚੇਤੇ ਤੁਹਾਨੂੰ? ਮੈਂ ਕਹਿੰਦਾ ਮੈਂ ਵੇਖੇ ਉਹ ਦੋਵੇਂ, ਉਦੋਂ ਮੈਂ ਵੇਖੇ ਹੀ ਨਾ ਢੱਗਾ ਲੈਣ ਆਏ ਆ। ਅੱਛਾ ਅੱਛਾ, ਮੈਨੂੰ ਉਹਨਾਂ ਦਾ ਨਾਂ ਨਹੀਂ, ਉਹਦਾ ਪਿੰਡ ਦਾ ਨਾਂ ਰੜਾ। ਅਗਲੇ ਪਾਸੇ ਆਉਂਦਾ ਪਿੰਡ ਭੂਰਪੁਰ। ਅੱਛਾ, ਅਗਲੇ ਪਾਸੇ ਆ ਜਾਂਦੀ ਮਿਆਣੀ ਪਠਾਣਾ ਜਿਹੜੀ ਗਲਾਲ ਖਾਂ ਦੀ। ਅੱਛਾ, ਤੇ ਉਤੋਂ 3 ਪੈਲੀਆਂ ਜਾਂ 4 ਐ ਨੂੰ ਮੁੜੀ ਦਾ, ਉੱਥੋਂ ਜਾ ਕੇ ਐ ਨੂੰ ਮੁੜ ਜੀਏ। ਉਹ ਚਲੀ ਕੋ ਚੱਲ ਜਾਈਏ। ਮੌਲਵੀ ਗੁਲਾਮ ਰਸੂਲ ਸਾਹਿਬ ਹੋਏ ਆ, ਜਿਹਨਾਂ ਯੂਸੁਫ ਅਲੈਹਿਸਲਾਮ ਦੀ ਕਿਤਾਬ ਲਿਖੀ ਆ। ਉਹਦੀ ਢੇਰੀ ਸੀ ਉੱਥੇ ਦਰਿਆ ਦੇ ਕੰਢੇ ਤੇ। ਅੱਛਾ, ਜਿੱਦਾਂ ਆਹ ਦਰਿਆ ਲੱਗਦਾ ਹੈ ਰਿਹਾ ਹੋਵੇ। ਕਿਹੜਾ ਦਰਿਆ ਭਲਾ? ਬਿਆਸੇ ਦੀ ਗੱਲ? ਬਿਆਸਾ ਦਰਿਆ ਹਾਂ, ਜਿੱਥੋਂ ਨਿਕਲਦਾ ਸੀ ਉਹ 10 ਮੀਲ ਪੈਂਦਾ ਸੀ ਉੱਥੋਂ। ਤੁਹਾਡੇ ਪਿੰਡ ਤੋਂ? ਸਾਡੇ ਪਿੰਡੋਂ ਤੇ ਉੱਥੋਂ ਕੋਈ ਜਰਾ ਮੀਲ 2 ਸੀ। ਛਾਂ ਸੀ। ਉਹਦੀ ਢੇਰੀ ਵੇਖੀ ਮੈਂ। ਅੱਛਾ, ਮੌਲਵੀ ਗੁਲਾਮ ਰਸੂਲ ਸਾਹਿਬ ਜੀ ਦਾ ਬਾਬੇ ਵਾਰਿਸ ਸ਼ਾਹ ਦੀ ਢੇਰੀ ਨਹੀਂ ਇੱਥੇ, ਜਾਂ ਬਾਬੇ ਫਰੀਦ ਦਾ ਦਰਬਾਰ ਉੱਥੇ। ਇਸ ਇਹਨਾਂ ਦੇ ਨਾਲ ਪੜ੍ਹਦਾ ਰਿਹਾ ਉਹ ਮੌਲਵੀ ਗੁਲਾਮ ਰਸੂਲ ਸਾਹਿਬ। ਇਹੋ ਜਮਾਤੀ ਸੀਗੇ, ਬਾਬੇ ਕੋਲ ਜਾ ਕੇ ਪੜ੍ਹਦੇ ਰਹੇ। ਅੱਛਾ, ਗੁਲਾਮ ਫਰੀਦ ਜਿਹੜਾ ਸੀ ਨਾ ਬਾਬਾ, ਇੱਥੇ ਆ ਬਾਬਾ ਵਾਰਿਸ ਸ਼ਾਹ, ਉਹ ਬਹੁਤ ਇਲਮ ਸੀ ਉਹਦੇ ਕੋਲ। ਮੌਲਵੀ ਗੁਲਾਮ ਰਸੂਲ ਕੋਲ, ਜਿਹਨੇ ਯੂਸੁਫ ਅਲੈਹਿਸਲਾਮ ਦੀ ਕਿਤਾਬ ਨਹੀਂ ਲਿਖੀ। ਬਜ਼ੁਰਗ ਹੁਣ ਥੋੜਾ ਕੋ ਨਾ ਵੀਡੀਓ ਲੰਮੀ ਹੁੰਦੀ ਜਾ ਰਹੀ, ਸਾਨੂੰ ਆਪਣਾ ਕਲਚਰ ਦੱਸੋ ਕਿ ਤੁਹਾਡਾ ਉਹ ਕਲਚਰ ਕਿਵੇਂ ਦਾ ਸੀ? ਘਰ ਤੁਹਾਡੇ ਕਿਵੇਂ ਦੇ ਸਨ? ਨਾਈ ਕਿਵੇਂ ਆਉਂਦਾ ਸੀ? ਹੁਣ ਮਾਮਾ ਹੁਣ ਤੇ ਸਾਡੇ ਬਣੀਆਂ, ਉਦੋਂ ਕੀ? ਨਾਈਆਂ ਦੇ 2-3 ਘਰ ਸੀਗੇ ਅੱਛਾ, ਪਿੰਡ 'ਚ। ਅੱਛਾ,
ਉਹ ਜੋ ਤੂੰ ਇੱਥੇ ਬੈਠਾ ਤੇਰੇ ਇੱਥੇ ਬਣਾ ਦਿੱਤੇ ਅੱਛਾ ਆਪਣੀ ਹਵੇਲੀ। ਮਗਰ ਹੀ ਚੱਲ ਜਾਂਦੇ ਸੀ ਨਹੀਂ? ਆਹ ਮਗਰੇ ਚਲ ਜਾਂਦੇ ਸੀ ਤੇ ਜਿਹੜਾ ਸੀਗਾ ਹੁੰਦਾ ਤਰਖਾਨ ਲੋਹਾਰ, ਹਾਂ ਇਹ ਜਦੋਂ ਵਾਢੀ ਪੈਂਦੀ ਸੀ ਅੱਛਾ ਅੱਗੋਂ ਪਿਛੋਂ ਘੜਾ ਲਈ ਨੇ ਉੱਥੇ ਦੰਦੇ ਦੀ ਜੋੜਾ ਪਰਾਂ ਤੇ ਉਹ ਮਗਰ ਚਲ ਜਾਂਦੇ ਸੀ। ਉੱਥੇ ਫਿਰ ਉਹਨੂੰ ਭਰੋਟਾ ਦਿੰਦੇ ਸੀ, ਵਾਢੀ ਕਰਦਿਆਂ ਤੇ ਮਗਰ ਚੱਲੋ। ਕਣਕ ਹੋਈ ਹੈ ਕਣਕਾਂ ਵੜਦੇ ਸੀ ਜਾਂ ਮਕਈਆਂ ਵੜਦੇ ਆ। ਅੱਛਾ ਅੱਛਾ ਕਿਹੜੀਆਂ 2 ਪੈਲੀਆਂ ਕਿਹੜੀਆਂ 3 ਪੈਲੀਆਂ। ਅੱਛਾ ਅੱਛਾ ਉੱਥੇ ਚਲੇ ਜਾਣਾ ਉਹਨਾਂ ਨੇ ਤੇ ਉਹਨੂੰ ਫਿਰ ਦੇਣਾ ਭਰੋਟਾ ਥੱਬਾ ਵੀ ਲੈ ਜਾ ਵੀ ਤੂੰ। ਹਾਂ ਉਹ ਭੁੱਖ ਸੀ ਉਹਨੂੰ ਬੜੀ, ਸੱਚੀ ਤੈਨੂੰ ਦੱਸਾਂ ਮੈਂ। ਐਵੇਂ ਕਹਿਣ ਨੂੰ ਝੂਠ ਹੀ ਮਾਰੀ ਜਾਣਾ ਕਿਸੇ ਨੇ, ਭੁੱਖ ਬੜੀ ਸੀ। ਬਾਬਾ ਜੀ ਤੁਹਾਡਾ ਗੇਰ ਵੀ ਹੁੰਦਾ ਸੀ ਕਿ ਨਹੀਂ ਪੱਠੇ ਕੁਤਰਨ ਵਾਲਾ? ਓਏ ਉੱਥੇ ਗੇਰ ਸ਼ੇਰ ਗੇਰ ਨਹੀਂ, ਗੇਰ ਜਦੋਂ ਉੱਠਿਆ ਕਿ ਨਹੀਂ ਮੈਂ ਇੱਥੇ ਸੀਗਾ ਆਪਣੇ ਨਾਨਕਿਆਂ ਦੇ ਪਿੰਡ। ਅੱਛਾ ਇਹਨਾਂ ਨੇ ਆਂਦਾ ਗੇਰ ਬਟਾਲਿਓਂ ਦਰਿਆਓਂ ਇਧਰਲੇ ਪਾਸੇ ਸੀ ਬਟਾਲਾ। ਬਟਾਲਿਆਂ ਦੇ ਬੜਾ ਲੋਹੇ ਦਾ ਕੰਮ ਬੜਾ ਸੀ ਨਾ, ਉਹ ਚੱਲਿਆ ਉੱਥੋਂ ਗੇਰ ਵੀ ਬਣਦੇ ਹਨ ਮਤਲਬ ਹਰ ਉਹ ਸ਼ੈ ਪਹਿਲਾਂ ਟੋਕੇ ਬਣੇ ਨਾ, ਹਾਂ ਹਾਂ ਉਦੋਂ ਆਂਦੇ 15 ਰੁਪਈਆ ਟੋਕਾ ਹੁੰਦਾ ਤੇ ਇਹ ਨਹੀਂ ਸੀ ਲੈ ਸਕਦੇ, ਜ਼ਿਮੀਂਦਾਰ ਹੱਥ ਨਾਲ ਕੁੱਟ ਦਿੰਦੇ ਸੀ। ਅੱਛਾ ਯਾਨੀ ਇੰਨੀ ਉਦੋਂ ਪੈਸੇ ਕੋਈ ਨਹੀਂ ਸੀ ਲੋਕਾਂ ਕੋਲ, 15 ਰੁਪਏ ਵੀ ਨਹੀਂ ਸੌਂਦੇ, ਇਹਨਾਂ ਟੋਕਾ ਨਹੀਂ ਸੀ ਲਿਆ ਜਾਂਦਾ। 5 ਰੁਪਈਆ ਦਾ ਕੁਰਬਾਨੀ ਦਾ ਛਤਰਾ ਬੱਕਰਾ ਚੰਗਾ ਹੈ ਨਾ। ਚੰਗਾ ਫਿਰ ਇੱਥੇ ਆ ਗਏ, ਇੱਥੇ ਵੀ ਉਹੀ ਹਾਲ ਸੀਗਾ। ਅੱਛਾ ਮੇਰੇ ਤੋਂ ਵੱਡਾ ਸੀ, ਉਹ ਵਿਆਹ ਕੀਤਾ ਨਾ ਉਹਦਾ, ਤੇ ਉਹ ਗੋਸ਼ਤ ਲਿਆ ਇੱਕ ਕਸਾਈ ਕੋਲੋਂ ਇੱਥੋਂ ਦਾ ਸੀ, ਜੁਰੀਆਂ ਦਾ ਗੁਲਾਮ ਕਸ਼ਮੀਰੀ। ਉਹਨਾਂ ਦੀ ਗੱਲ ਕਰ ਲਈ, 4 ਪੰਜਾਂ ਬਣਾ ਲਈ। ਉਹ ਕਹਿਣ ਲੱਗੇ ਸਵੇਰ ਨੂੰ ਵੀ ਉਹ ਹਾਲਾਤ ਨਹੀਂ ਆਈਆਂ ਹੈ ਜਦੋਂ ਪਹਿਲੇ ਰਾਤ ਨਹੀਂ ਹੁੰਦੀਆਂ, ਰਾਤ ਰਹਿੰਦੇ ਸੀ। ਤੇ ਉਹ ਨਾ ਇੱਥੇ ਸਾਡੇ ਹੈਗਾ ਜਲਾਲ ਖਾਨ, ਉਹਦੇ ਕੋਲ ਬੱਕਰੀਆਂ ਤੇ ਬੱਕਰੇ ਰੱਖੇ ਸੀ। ਉਹ ਮੇਰਾ ਮਾਮਾ ਮੈਨੂੰ ਕਹਿੰਦਾ ਜਾ ਉਹਨੂੰ ਆਖੀ ਸਾਨੂੰ ਬੱਕਰਾ ਦੇ ਚੰਗਾ ਵੱਡਾ। ਉਹਦਾ ਸਾਨ ਬੱਕਰਾ ਰੱਖਿਆ ਸੀ ਨਾ, ਉਹ ਦਿੱਤਾ ਉਹਨੇ ਤੇ ਮਗਰੋਂ 15 ਰੁਪਈਏ ਦਿੱਤੇ। ਫਿਰ ਦਹੀਂ ਨਹੀਂ ਦਿੱਤੇ ਜਾਂ 5 ਨਹੀਂ ਦਿੱਤੇ, ਮੈਂ ਇਹ ਨਹੀਂ 15 ਰੁਪਈਆਂ ਦਾ ਮੁੱਕਾ ਅੱਛਾ ਬੱਕਰਾ ਤੇ ਉਹਦਾ ਗੋਸ਼ਤ 20-25 ਸਿਰ ਤੇ ਲਾਜ਼ਮੀ ਹੋਣਾ। ਅੱਛਾ ਬਾਬਾ ਜੀ ਉੱਥੇ ਇੰਡੀਆ ਰਹਿੰਦੇ ਹਜੇ ਤੁਸੀਂ, ਸ਼ਹਿਰ ਕੋਈ ਵੱਡੇ ਗਏ ਕਿ ਬਸ ਪਿੰਡ 'ਚ ਰਹਿੰਦੇ ਰਹੇ ਉਦੋਂ? ਸ਼ਹਿਰ ਵੇਖੇ ਜਿੱਥੋਂ ਕੋਈ? ਸ਼ਹਿਰ ਮੈਂ ਲਿਖਿਆ ਉਹ ਕਿਹੜਾ? ਇਹ ਆਪਣਾ ਤਹਿਸੀਲ ਜ਼ਿਲ੍ਹਾ ਹੁਸ਼ਿਆਰਪੁਰ ਨਹੀਂ ਵੇਖਿਆ ਮੈਂ, ਅੱਛਾ ਤਹਿਸੀਲ ਵੇਖੀ ਉਹ। ਫਿਰ ਉੱਥੋਂ ਮੈਂ ਗੱਡੀ ਚੜਿਆ, ਫਿਰ ਲੱਗ ਗਿਆ ਸੀ ਘਰ ਇੱਕ ਪੀਰਾਂ ਦਾ, ਉਹ ਮਾਈ ਸੀ ਰੰਡੀ ਪੀਰ ਹੈ। ਉਹ ਮੇਰੀ ਮਾਂ ਨੂੰ ਕਹਿੰਦੀ ਲਾਗੇ ਸਾਡੇ ਘਰ ਦਾ ਉਹਦਾ ਘਰ ਸੀ ਇੱਦਾਂ ਕੰਨੋਂ ਪਰਾਂ। ਉਹ ਮੈਨੂੰ ਕਹਿੰਦੀ ਮੈਂ ਜਾਣਾ ਆਪਣੀ ਭੈਣ ਕੋਲ, ਤੇ ਜੇ ਆਖਿਆ ਤੇ ਨੀਰ ਨੂੰ ਮੈਂ ਨਾਲ ਲੈ ਜਾਵਾਂ, ਨਾਲ ਨਾ ਲੈ ਜਾਵਾਂ। ਅੱਛਾ ਉਹ ਮੰਗੇ ਖੇਲ ਲੈਂਦਾ ਸੀ ਉਹਨਾਂ, ਉਹਨੇ ਤੋਲਾ ਰੱਖਿਆ ਸੀ। ਉਹ ਗੱਲਾਂ ਉਹਨਾਂ ਕਰਾਉਂਦੀ ਹੁੰਦੀ ਸੀ, ਆਪ ਉਹਨੇ ਗੱਲਾਂ ਕਰਨੀਆਂ, ਤੋਤੇ ਨੇ ਗੱਲਾਂ ਕਰਨੀਆਂ, ਉਹ ਵੇਖਦੇ ਰਹਿਣਾ ਨਾ। ਉਹ ਕਹਿੰਦੀ ਮੈਨੂੰ ਨਾਲ ਲੈ ਜਾਵਾਂ, ਕਹਿੰਦੀ ਲੈ ਜਾ ਜੇ ਜਾਂਦਾ ਤੇ। ਉਹ ਮੈਨੂੰ ਕਹਿੰਦੀ ਕਿਉਂ ਪੁੱਛ ਜਾਏਗਾ ਮੇਰੇ ਨਾਲ? ਮੈਂ ਕਿਹਾ ਚੱਲੂ। ਉਹ ਚਾਹ ਨਾ ਵੀ ਉਦੋਂ ਝੱਗਾ ਹੀ ਹੁੰਦਾ ਸੀ, ਗੱਲ ਸੱਚੀ। ਉਹ ਸਲਵਾਰਾਂ ਨਹੀਂ ਸੀ ਹੁੰਦੀਆਂ, ਜੁੱਤੀਆਂ ਨਹੀਂ ਸੀ ਹੁੰਦੀਆਂ, ਝੱਗੇ ਹੀ ਹੁੰਦੇ ਸੀ ਪਾਏ। ਬਾਬਾ ਜਿਹੜਿਆਂ ਮੁੰਡਿਆਂ ਨੂੰ ਝੱਗੇ ਹੀ ਹੁੰਦੇ ਸੀ। ਬਾਬਾ ਜੀ ਮੈਂ ਫਿਰ ਇੱਕ ਦਿਨ ਚ ਆ ਕੇ ਗੱਲ ਤੁਹਾਂ ਕਿਹਾ ਏਡੇ ਵੱਡੇ ਝੱਗੇ ਪਾਏ, ਉਦੋਂ ਤੁਸੀਂ ਖੇਲਾ ਖੁਲਾ ਕੀ ਖੇਡਦੇ ਹੁੰਦੇ? ਕੁੜੀਆਂ ਮੁੰਡੇ ਇਕੱਠੇ ਵੱਡੇ ਵੱਡੇ ਖੇਡਦੇ ਰਹਿੰਦੇ ਆ? ਸਹੀ ਗੱਲ ਹੈ। ਇੱਥੇ ਆ ਕੇ ਇਹ ਉੱਥੇ ਦੇ ਖੇਲਿਆ ਜਿਹੜੇ 7-8 ਸਾਲਾਂ ਦਾ 9 ਸਾਲਾਂ ਦਾ, ਉਦੋਂ ਵੀ ਖੇਲਦੇ ਰਹੇ ਇੱਥੇ ਹੈ। ਅੱਛਾ ਕੁੜੀਆਂ ਮੁੰਡੇ ਇਕੱਠੇ ਹੀ। ਹੁਣ ਤੇ ਨਿਰੇ ਹਰਾਮ ਦੇ ਆ ਇਕੱਠੇ ਖੇਲਦੇ, ਫਿਰ ਕੁੜੀਆਂ ਵੀ ਜਵਾਨ ਕਿਹੜੀ ਵੱਡੀਆਂ ਹੋਣੀਆਂ। ਆਹੋ ਖੇਲਾਂ ਕੀ ਖੇਲਦੇ ਹੋ? ਖੇਲਾ ਇਹੋ ਵੀ ਕਿਸੇ ਨੂੰ ਧੱਫਾ ਮਾਰਦਾ, ਉਹ ਨੱਸ ਕੇ ਉੱਥੇ ਲੁੱਕ ਗਿਆ। ਅੱਛਾ ਉਹ ਦੂਜੇ ਉਹਨੂੰ ਲੱਭਣ ਚੱਲ ਗਏ। ਨਹੀਂ ਜਿਵੇਂ ਅੱਜ ਕੱਲ ਗੇਮਾਂ ਦੇ ਨਾਮ ਹੁੰਦੇ। ਅੱਛਾ ਉਹ ਸੀਗੇ ਖੇਲਦੇ, ਇੱਥੇ ਗੇਮਾਂ ਗੂਮਾਂ ਨਿਕਲੀਆਂ ਨਾ। ਨਹੀਂ ਮੈਂ ਨਹੀਂ ਪੀਣਾ, ਮੈਂ ਪੀਂਦਾ ਜੀ। ਅੱਛਾ ਉਧਰ ਹੁੰਦੇ ਸੀ ਦੁੱਲੇ, ਆ ਲੱਕੜਾਂ ਨਹੀਂ ਆ ਜਿਹੜੀਆਂ ਮੋਟੀਆਂ, ਉਹ ਵਾਵਾ ਨਾ ਜਿਹੜੇ ਬਣਾਏ ਹੁੰਦੇ ਸੀ ਆ ਜਿਹੜੀਆਂ ਮੋਟੀਆਂ। ਅੱਛਾ ਅੱਛਾ ਜਿਹੜੇ ਤਕੜਿਆਂ ਮੁੰਡਿਆਂ ਨੇ, ਅਸੀਂ ਪਰੀਆਂ ਪਹਿਲੇ ਬਣਾਉਣੇ ਡੰਡੇ ਜੇ, ਉਹ ਲੀਦਾਂ ਲੀਕ ਮਾਰ ਲੈਣੀ, ਉਹਦੇ ਵਿੱਚ ਰੱਖ ਲੈਣਾ ਉਹਨੂੰ, ਦੁੱਲਾਂ ਨੂੰ ਕਹਿੰਦੇ ਸੀ। ਉਹ ਇਸ ਤਰ੍ਹਾਂ ਏਦਾਂ ਹੁੰਦਾ ਸੀ, ਅੱਗੇ ਬਣਿਆ, ਉਹ ਪਿਛਾਂ ਹਟ ਕੇ ਨਾ ਭੱਜ ਗਏ, ਉਹ ਵਿੱਚ ਉਹਦੇ ਮਾਰਨੀ ਸੱਟ ਇਹਦੇ ਡੰਡੇ ਦੇ। ਤੇ ਗੇਂਦ ਰੱਖੀ ਹੁੰਦੀ ਕੋਈ? ਆਹੋ ਬਾਜੀ ਹੋ ਜਣੀ ਕਿ। ਅੱਛਾ ਅੱਛਾ ਉਹ ਜਿਹਨੇ ਆ ਲੀਕੋਂ ਬਾਹਰ ਨਿਕਲ ਗਿਆ, ਆ ਦੁਨਾ ਇਹਨੂੰ ਮਾਰ ਨਹੀਂ ਸੱਟ, ਇੱਥੇ ਇਹ ਬਾਹਰ ਲੀਕੋਂ ਹੋ ਗਿਆ। ਉਹਨੇ ਜੁਦਾ ਰੱਖ ਲੈਣਾ ਨੂੰ,
ਉਹ ਵਿੱਚ ਨਹੀਂ ਰੱਖਣਾ। ਬਾਬਾ ਜੀ ਆਜੋ ਅੰਦਰ ਹੀ ਆਜੋ। ਚਲੋ ਫਿਰ ਅੰਦਰ ਤੇ ਆਜੋ, ਚਲੋ ਤੁਸੀਂ। ਕੰਮ ਤੇਜ਼ ਆਈ ਜਾਂਦਾ, ਚੁੱਕੋ ਜੀ ਆ।